ਸਕੂਲ ਦੇ ਵਿੱਚ ਜਿਹੜਾ ਪ੍ਰਿੰਸੀਪਲ ਆ ਉਹ ਹਿਮਾਚਲ ਪ੍ਰਦੇਸ਼ ਦਾ ਵਾ। ਪੰਜਾਬੀ ਦਾ ਉਹ ਇੱਕ ਵੀ ਸ਼ਬਦ ਪੜ੍ਹ ਨਹੀਂ ਸਕਦਾ ਤੇ ਸਾਰੇ ਸਕੂਲ ਦੇ ਵਿੱਚ ਆਰਐਸਐਸ ਨਾਲ ਸੰਬੰਧਿਤ ਵੱਡੇ ਜਿਹੜੇ ਉਹਨਾਂ ਦੇ ਆਗੂ ਨੇ ਉਹਨਾਂ ਦੀਆਂ ਵੱਡੀਆਂ ਫੋਟੋਆਂ ਲਾਈਆਂ ਹੋਈਆਂ ਨੇ। ਉਹਨਾਂ ਦੀਆਂ ਤਾਂ ਲੱਗੀਆਂ ਸੋ ਲੱਗੀਆਂ, ਪਰ ਪੰਜਾਬ ਨਾਲ ਸੰਬੰਧਿਤ ਜਾਂ ਜਿਨ੍ਹਾਂ ਬਾਰੇ ਸਾਡੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਚੋਂ ਕਿਸੇ ਦੀ ਫੋਟੋ ਨਹੀਂ। ਸਕੂਲ ਦੇ ਵਿੱਚ ਬੱਚਿਆਂ ਦੇ ਉੱਤੇ ਇਹ ਗੱਲ ਥੋਪੀ ਜਾਂਦੀ ਆ ਕਿ ਸੰਸਕ੍ਰਿਤ ਪੜ੍ਹੋ। ਬੱਚਿਆਂ ਉੱਤੇ ਥੋਪਿਆ ਜਾ ਰਿਹਾ ਕਿ ਤੁਸੀਂ ਪਹਿਰਾਵਾ ਜਿਹੜਾ ਹੈ ਜਾਣੀ ਕਿ ਜਿਹੜੀ ਆਰਐਸਐਸ ਵਾਲੀ ਯੂਨੀਫਾਰਮ ਆ ਵੀ ਉਹ ਪਹਿਨੋ। ਪੰਜਾਬੀ ਬੋਲਣ ਉੱਤੇ ਜੁਰਮਾਨੇ ਵਾਂਗੂ ਪਾਬੰਦੀ ਆ। ਕਿਸੇ ਨੂੰ ਕਹਿੰਦੇ ਆ ਪੱਗ ਲਾ ਕੇ ਆ ਤੇ ਕਿਸੇ ਨੂੰ ਕਹਿੰਦੇ ਆ ਵੀ ਕੜਾ ਕਾਹਤੋਂ ਪਾਇਆ। ਜਿਹੜਾ ਰਾਮਪੁਰੇ ਫੂਲ ਦਾ ਇਹ ਸਰਬ ਹਿਤਕਾਰੀ ਸਕੂਲ ਆ, ਇਹ ਆਰਐਸਐਸ ਦਾ ਇੱਕ ਉਹ ਪਲੇਟਫਾਰਮ ਆ ਜਿਹੋ ਜਿਹੇ ਪਲੇਟਫਾਰਮ ਜਿਹੋ ਜਿਹੇ ਸਕੂਲ ਪੰਜਾਬ ਦੇ ਵਿੱਚ ਘੱਟੋ ਘੱਟ 500 ਹੋਣਗੇ। ਆਰਐਸਐਸ ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਇਸ ਤਰੀਕੇ ਦੀ ਮਿਡਲ ਕਲਾਸ ਦੀ ਜਿਹੜੀ ਸਾਈਕੀ ਆ, ਮਨੋਵਿਗਿਆਨ ਆ, ਉਹਨੂੰ ਫੜ ਕੇ ਇਹੋ ਜਿਹੇ ਸਕੂਲ ਖੜੇ ਕੀਤੇ ਆ ਜਿੱਥੇ ਉਹ ਮਾਪੇ ਬੜੇ ਖੁਸ਼ ਹੋ ਕੇ ਆਪਦੇ ਨਿਆਣਿਆਂ ਨੂੰ ਛੱਡ ਕੇ ਜਾਂਦੇ ਆ, ਪਰ ਅਸਲ ਵਿੱਚ ਉਹਨਾਂ ਨਿਆਣਿਆਂ ਦਾ ਕੇਸਾਧਾਰੀ ਹਿੰਦੂ ਬਣਾਉਣ ਦਾ ਪ੍ਰੋਜੈਕਟ ਜਿਹੜਾ ਹੈ ਉਹ ਇਹਨਾਂ ਸਕੂਲਾਂ ਵਿੱਚ ਪੂਰੀ ਕਾਮਯਾਬੀ ਨਾਲ ਚੱਲ ਰਿਹਾ। ਉਹਨਾਂ ਦਾ ਸਾਰਾ ਦਿਲ ਦਿਮਾਗ ਇਹ ਹੋਊਗਾ ਕਿ ਭਾਰਤ ਸਾਡਾ ਦੇਸ਼ ਆ, ਭਾਰਤ ਦੀ ਸਰਕਾਰ ਜਿਨ੍ਹਾਂ ਨੂੰ ਦੁਸ਼ਮਣ ਮੰਨਦੀ ਆ, ਜਿਨ੍ਹਾਂ ਨੂੰ ਵਿਰੋਧੀ ਮੰਨਦੀ ਆ, ਜਿਨ੍ਹਾਂ ਨੂੰ ਭਾਰਤ ਦੀ ਸਰਕਾਰ ਕਤਲ ਕਰਦੀ ਆ, ਉਹ ਬਿਲਕੁਲ ਠੀਕ ਆ। ਯਾਨੀ ਕਿ ਉਹਨਾਂ ਨੂੰ ਕਦੇ ਨਹੀਂ ਲੱਗ ਸਕਦਾ ਕਿ ਸਿੱਖ ਜੁਝਾਰੂ ਜਾਂ ਸੰਤ ਭਿੰਡਰਾਂ ਵਾਲੇ ਉਹਨਾਂ ਦਾ ਪੰਥ ਲਈ ਲੜਨਾ ਠੀਕ ਸੀ। ਸਕੂਲ ਦੇ ਪ੍ਰਿੰਸੀਪਲ ਨੂੰ ਤੇ ਕੋਲੇ ਬੈਠੇ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਲਹਿਜੇ ਨੂੰ ਦੇਖੋ, ਉਹਨਾਂ ਨੂੰ ਇਸ ਗੱਲ ਦਾ ਖੁਸ਼ੀ ਹੋ ਰਹੀ ਆ ਵੀ ਤੁਸੀਂ ਕਲਪ ਰਹੇ ਹੋ ਸਿੱਖੋ, ਤੁਸੀਂ ਚੀਕਾਂ ਮਾਰਦੇ ਹੋ ਵੀ ਸਾਡੇ ਨਿਆਣਿਆਂ ਦਾ ਕੀ ਹਾਲ ਕਰਤਾ, ਜਦੋਂ ਕਿ ਅਸੀਂ ਤੁਹਾਡਾ ਸਾਰਾ ਕੁਝ ਤੁਹਾਡੇ ਹੀ ਪੈਸੇ ਨੇ, ਤੁਸੀਂ ਵੱਡੀਆਂ ਫੀਸਾਂ ਦੇ ਕੇ ਆਪਣੇ ਨਿਆਣਿਆਂ ਨੂੰ ਸਾਡੇ ਕੋਲੇ ਛੱਡ ਕੇ ਜਾਂਦੇ ਹੋ ਵੀ ਇਹਨਾਂ ਦਾ ਕੇਸਾਧਾਰੀ ਹਿੰਦੂਕਰਨ ਕਰ ਦਿਓ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਦੇਖੋ ਜੀ ਗੱਲਾਂ ਖਾਲਿਸਤਾਨ ਦੀਆਂ ਕਰਦੇ ਆ, ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਸਿਖਾਵਾਂ ਹੋ ਸਕਦਾ, ਦੇਖੋ ਜੀ ਇਹ ਗੱਲਾਂ ਖਾਲਿਸਤਾਨ ਦੀਆਂ ਕਰਦੇ ਆ, ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਫਿਰਦੇ ਆ, ਦੇਖੋ ਜੀ ਇਹ ਗੱਲਾਂ ਖਾਲਿਸਤਾਨ ਦੀਆਂ ਕਰਦੇ ਆ, ਕੌਮ ਨਸ਼ਿਆਂ 'ਚ ਕਰਤੀ ਪਈ ਆ, ਦੇਖੋ ਜੀ ਇਹ ਗੱਲਾਂ ਖਾਲਿਸਤਾਨ ਦੀਆਂ ਕਰਦੇ ਆ, ਸਾਰਾ ਕੁਛ ਤਾਂ ਸਿੱਖਾਂ ਦਾ ਹਿੰਦੂਕਰਨ ਹੋਇਆ ਪਿਆ। ਹਰ ਉਹ ਗੱਲ ਜਿਹਦੇ ਨਾਲ ਸਾਡਾ ਸੰਸਾਰ ਪੱਧਰ ਦੇ ਉੱਤੇ ਅਕਸ ਖਰਾਬ ਹੋਵੇ ਕਿ ਸਿੱਖ ਬੜੇ ਭੈੜੇ ਨੇ, ਸਿੱਖ ਬੜੇ ਮਾੜੇ ਨੇ, ਸਿੱਖ ਬੜੇ ਨਿਕੰਮੇ ਨੇ, ਇਹ ਚੀਜ਼ਾਂ ਜਿੰਨਾ ਗੱਲਾਂ ਕਰਕੇ ਵਾਪਰਦੀਆਂ ਨੇ ਸਾਨੂੰ ਚੰਗੀ ਤਰ੍ਹਾਂ ਪਤਾ ਇਹ ਸਾਰੀਆਂ ਕਰਤੂਤਾਂ ਭਾਰਤੀ ਖੁਫੀਆ ਏਜੰਸੀਆਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ। ਜਿੱਦਣ ਖਾਲਿਸਤਾਨ ਬਣ ਗਿਆ ਉਦੋਂ 50% ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਦੋਂ ਆਪਣੇ ਆਪ ਹੱਲ ਹੋ ਜਾਣੀਆਂ। 30% ਸਮੱਸਿਆਵਾਂ ਥੋੜੀ ਜਿਹੀ ਮਿਹਨਤ ਕਰਕੇ, 20% ਸਮੱਸਿਆਵਾਂ ਉਹ ਹੋਣਗੀਆਂ ਜਿਨ੍ਹਾਂ ਉੱਤੇ ਸਾਨੂੰ ਥੋੜਾ ਜਿਹਾ ਸਖਤੀ, ਥੋੜਾ ਜਿਹਾ ਪਿਆਰ ਤੇ ਥੋੜਾ ਜਿਹਾ ਜ਼ੋਰ ਲਾਉਣਾ ਪਊਗਾ, ਥੋੜਾ ਜਿਹਾ ਵਕਤ ਵੀ ਲੱਗੂ। ਖਾਲਿਸਤਾਨ ਬਣਨ ਤੋਂ ਸਮਝ ਲਓ 5 ਤੋਂ 10 ਸਾਲ ਦੇ ਅੰਦਰ ਸਾਰੇ ਸੰਸਾਰ ਦੇ ਵਿੱਚ ਖਾਸ ਤੌਰ ਤੇ ਖਾਲਿਸਤਾਨ ਦੇ ਵਿੱਚ ਵਸਦੇ ਹੋਏ ਹਿੰਦੂ ਇਹ ਕਿਹਾ ਕਰਨਗੇ ਅਸੀਂ ਕਮਲੇ ਸੀ ਜਿਹੜੇ ਇਸ ਖਾਲਿਸਤਾਨ ਦਾ ਐਵੇਂ ਵਿਰੋਧ ਕਰਦੇ ਰਹੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰ ਤੋਂ ਰਾਮਪੁਰਾ ਫੂਲ ਦੇ ਇੱਕ ਸਕੂਲ ਦਾ ਮਸਲਾ ਜਿਹੜਾ ਹੈਗਾ ਉਹ ਕਾਫੀ ਭਖਿਆ ਰਿਹਾ, ਜਿੱਥੇ ਇਲਾਕੇ ਦੇ ਲੋਕਾਂ ਨੇ ਤੇ ਹੋਰ ਕੁਝ ਜਿਹੜੇ ਸਰਗਰਮ ਸਿੱਖ ਨੌਜਵਾਨ ਆ ਜਿਵੇਂ ਲੱਖਾ ਸਧਾਣਾ ਜਾਂ ਪਰਵਿੰਦਰ ਸਿੰਘ ਝੋਟਾ ਜਿਹਨੇ ਪਿਛਲੇ ਦਿਨਾਂ 'ਚ ਨਸ਼ਿਆਂ ਦੇ ਮਾਮਲੇ ਤੇ ਕਾਫੀ ਜ਼ਿਆਦਾ ਸਰਗਰਮੀ ਕੀਤੀ ਸੀ, ਹੋਰ ਬਹੁਤ ਸਾਰੇ ਸਿਆਣੇ ਸੱਜਣਾ ਨੇ ਉਸ ਸਕੂਲ ਦੇ ਵਿੱਚ ਜਾ ਕੇ ਇਹ ਮਸਲਾ ਉਠਾਇਆ ਕਿ ਸਕੂਲ ਦੇ ਵਿੱਚ ਜਿਹੜਾ ਪ੍ਰਿੰਸੀਪਲ ਆ ਉਹ ਹਿਮਾਚਲ ਪ੍ਰਦੇਸ਼ ਦਾ ਵਾ। ਪੰਜਾਬੀ ਦਾ ਉਹ ਇੱਕ ਵੀ ਸ਼ਬਦ ਪੜ੍ਹ ਨਹੀਂ ਸਕਦਾ ਤੇ ਸਾਰੇ ਸਕੂਲ ਦੇ ਵਿੱਚ ਆਰਐਸਐਸ ਨਾਲ ਸੰਬੰਧਿਤ ਵੱਡੇ ਜਿਹੜੇ ਉਹਨਾਂ ਦੇ ਆਗੂ ਨੇ ਉਹਨਾਂ ਦੀਆਂ ਵੱਡੀਆਂ ਫੋਟੋਆਂ ਲਾਈਆਂ ਹੋਈਆਂ ਨੇ। ਉਹਨਾਂ ਦੀਆਂ ਤਾਂ ਲੱਗੀਆਂ ਸੋ ਲੱਗੀਆਂ, ਪਰ ਪੰਜਾਬ ਨਾਲ ਸੰਬੰਧਿਤ ਜਾਂ ਜਿਨ੍ਹਾਂ ਬਾਰੇ ਸਾਡੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਚੋਂ ਕਿਸੇ ਦੀ ਫੋਟੋ ਨਹੀਂ। ਸਕੂਲ ਦੇ ਵਿੱਚ ਬੱਚਿਆਂ ਦੇ ਉੱਤੇ ਇਹ ਗੱਲ ਥੋਪੀ ਜਾਂਦੀ ਆ ਕਿ ਸੰਸਕ੍ਰਿਤ ਪੜ੍ਹੋ। ਬੱਚਿਆਂ ਉੱਤੇ ਥੋਪਿਆ ਜਾ ਰਿਹਾ ਕਿ ਤੁਸੀਂ ਪਹਿਰਾਵਾ ਜਿਹੜਾ ਹੈ ਜਾਣੀ ਕਿ ਜਿਹੜੀ ਆਰਐਸਐਸ ਵਾਲੀ ਯੂਨੀਫਾਰਮ ਆ ਵੀ ਉਹ ਪਹਿਨੋ। ਇਸੇ ਤਰੀਕੇ ਨਾਲ ਬੱਚਿਆਂ ਦੇ ਉੱਤੇ ਹੋਰ ਬਹੁਤ ਕੁਝ ਉਹ ਜਿਹੜਾ ਆਰਐਸਐਸ ਦੇ ਏਜੰਡੇ ਵਾਲਾ ਉਹ ਥੋਪਿਆ ਜਾ ਰਿਹਾ।
ਇਵੇਂ ਹੀ ਜਿਹੜੀਆਂ ਬੱਚੀਆਂ ਨੇ, ਲੜਕੀਆਂ ਨੇ, ਉਹਨਾਂ ਦੇ ਨਾਲ ਕਾਫੀ ਸਮੱਸਿਆਵਾਂ ਨੇ। ਪੰਜਾਬੀ ਬੋਲਣ ਉੱਤੇ ਜੁਰਮਾਨੇ ਵਾਂਗੂ ਪਾਬੰਦੀ ਆ। ਕਿਸੇ ਨੂੰ ਕਹਿੰਦੇ ਆ ਪੱਗ ਲਾ ਕੇ ਆ, ਤੇ ਕਿਸੇ ਨੂੰ ਕਹਿੰਦੇ ਆ ਵੀ ਕੜਾ ਕਾਹਤੋਂ ਪਾਇਆ। ਕੁੱਲ ਮਿਲਾ ਕੇ ਜਿਹੜਾ ਰਾਮਪੁਰੇ ਫੂਲ ਦਾ ਇਹ ਸਰਬ ਹਿਤਕਾਰੀ ਸਕੂਲ ਆ, ਇਹ RSS ਦਾ ਇੱਕ ਉਹ ਪਲੇਟਫਾਰਮ ਆ, ਜਿਹੋ ਜਿਹੇ ਪਲੇਟਫਾਰਮ, ਜਿਹੋ ਜਿਹੇ ਸਕੂਲ ਪੰਜਾਬ ਦੇ ਵਿੱਚ ਘੱਟੋ ਘੱਟ 500 ਹੋਣਗੇ। ਇਹਨਾਂ ਸਕੂਲਾਂ ਬਾਰੇ ਆਪਾਂ ਪਿਛਲੇ ਸਮੇਂ ਦੇ ਵਿੱਚ ਪ੍ਰੋਗਰਾਮ ਵੀ ਕੀਤੇ ਨੇ, ਤੇ ਦੱਸਿਆ ਹੈਗਾ ਕਿ ਬਹੁਤ ਸਾਰੇ ਸਕੂਲ ਤਾਂ ਗੁਰੂ ਸਾਹਿਬਾਨ ਦੇ ਨਾਂ ਦੇ ਉੱਤੇ ਜਾਂ ਸਿੱਖ ਯੋਧਿਆਂ ਜਾਂ ਸਿੱਖ ਨਾਵਾਂ ਦੇ ਉੱਤੇ ਰੱਖੇ ਹੋਏ ਨੇ, ਕਿਉਂਕਿ ਸਾਡੇ ਬੰਦੇ ਫਿਰ ਸੌਖੇ ਜਾਲ 'ਚ ਫਸ ਜਾਂਦੇ ਆ ਵੀ ਇਹ ਤਾਂ ਜੀ ਗੁਰੂ ਸਾਹਿਬਾਨ ਦੇ ਨਾਂ ਤੇ ਸਕੂਲ ਖੋਲੇ ਹੋਏ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਬਾਹਰ ਲਿਖਿਆ ਹੁੰਦਾ ਵੀ ਇੱਥੇ ਤਾਂ ਜੀ ਕੀਰਤਨ ਵੀ ਸਿਖਾਇਆ ਜਾਂਦਾ, ਇੱਥੇ ਤਾਂ ਜੀ ਬਾਣੀ ਵੀ ਸਿਖਾਈ ਜਾਂਦੀ ਹੈ। ਪਰ ਇਹ ਸਾਰੇ ਦਾ ਸਾਰਾ ਜਿਹੜਾ ਉਹਨਾਂ ਦਾ ਖੇਡ ਆ, ਉਹਦੇ ਪਿੱਛੇ ਮੁੱਖ ਤੌਰ ਦੇ ਉੱਤੇ ਗੱਲ ਇਹੀ ਹੁੰਦੀ ਆ ਵੀ ਕਿਵੇਂ ਪੰਜਾਬ ਦੇ ਮਾਪਿਆਂ ਨੂੰ, ਲੋਕਾਂ ਨੂੰ ਪੱਟਿਆ ਜਾਵੇ, ਘੇਰਿਆ ਜਾਵੇ, ਉਹਨਾਂ ਨੂੰ ਭਰਮਾਇਆ ਜਾਵੇ ਕਿ ਇਹ ਸਕੂਲ ਬੜੇ ਵਧੀਆ ਨੇ। ਸੋ ਵਧੀਆ ਆਖ ਕੇ ਜਾਂ ਚੰਗੇ ਆਖ ਕੇ ਇਹਨਾਂ ਸਕੂਲਾਂ ਦੇ ਵਿੱਚ ਇੱਥੋਂ ਤੱਕ ਕਿ ਮਾਹੌਲ ਵੀ ਬੜਾ ਸਾਰਥਕ ਜਿਹਾ, ਬੜਾ ਸਿਵਲਾਈਜ਼ਡ ਜਿਹਾ, ਬੜਾ ਕਿਊਟ ਜਿਹਾ, ਬੜਾ ਸੋਹਣਾ ਜਿਹਾ ਮਾਹੌਲ ਬਣਾ ਕੇ ਰੱਖਿਆ ਜਾਂਦਾ, ਤਾਂ ਕਿ ਜਿਹੜੇ ਆ ਸਾਡੇ ਪੜ੍ਹੇ ਲਿਖੇ ਲੋਕ ਨੇ, ਜਿਨ੍ਹਾਂ ਨੇ IAS IPS ਜਾਂ ਜਿਨ੍ਹਾਂ ਨੇ ਵੱਡੀਆਂ ਸਰਕਾਰੀ ਨੌਕਰੀਆਂ ਕੀਤੀਆਂ ਨੇ, ਉਹਨਾਂ ਨੂੰ ਲੱਗਦਾ ਵੀ ਅਸੀਂ ਆਪਦੇ ਨਿਆਣੇ ਜਿਹੜੇ ਆ ਉਹੋ ਜਿਹੇ ਸਕੂਲਾਂ 'ਚ ਨਹੀਂ ਪੜ੍ਹਾਉਣੇ ਜਦੋਂ ਅਸੀਂ ਪੜ੍ਹਦੇ ਸੀ, ਜਿਨ੍ਹਾਂ ਤੱਪੜ ਵਾਲੇ ਸਕੂਲਾਂ 'ਚ ਅਸੀਂ ਪੜ੍ਹੇ ਆ। ਉਹਨਾਂ ਦੀ ਬਜਾਏ ਇਹ ਜਿਹੜੇ ਬੜੇ ਵਧੀਆ ਸਕੂਲ ਨੇ, CBSE ਬੋਰਡ, NCERT ਵਾਲੇ, ਇੱਥੇ ਤਾਂ ਫਿਰ ਸਾਡੇ ਨਿਆਣੇ ਜਿਹੜੇ ਆ ਵੱਡੇ ਵੱਡੇ ਅਫਸਰ ਬਣ ਕੇ ਨਿਕਲਣਗੇ। ਸੋ ਕੁੱਲ ਮਿਲਾ ਕੇ RSS ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਇਸ ਤਰੀਕੇ ਦੀ ਮਿਡਲ ਕਲਾਸ ਦੀ ਜਿਹੜੀ ਸਾਈਕੀ ਆ, ਮਨੋਵਿਗਿਆਨ ਆ, ਉਹਨੂੰ ਫੜ ਕੇ ਇਹੋ ਜਿਹੇ ਸਕੂਲ ਖੜੇ ਕੀਤੇ ਆ ਜਿੱਥੇ ਉਹ ਮਾਪੇ ਬੜੇ ਖੁਸ਼ ਹੋ ਕੇ ਆਪਦੇ ਨਿਆਣਿਆਂ ਨੂੰ ਛੱਡ ਕੇ ਜਾਂਦੇ ਆ, ਪਰ ਅਸਲ ਵਿੱਚ ਉਹਨਾਂ ਨਿਆਣਿਆਂ ਦਾ ਕੇਸਾਧਾਰੀ ਹਿੰਦੂ ਬਣਾਉਣ ਦਾ ਪ੍ਰੋਜੈਕਟ ਜਿਹੜਾ ਹੈ ਉਹ ਇਹਨਾਂ ਸਕੂਲਾਂ ਵਿੱਚ ਪੂਰੀ ਕਾਮਯਾਬੀ ਨਾਲ ਚੱਲ ਰਿਹਾ। ਜਦੋਂ ਇਹ ਨਿਆਣੇ ਇੱਥੋਂ ਪੜ੍ਹ ਕੇ ਵੱਡੇ ਹੋ ਕੇ ਨੌਕਰੀਆਂ ਕਰਨਗੇ ਜਾਂ ਕਿਸੇ ਜ਼ਿੰਦਗੀ ਦੇ ਹੋਰ ਖੇਤਰ ਵਿੱਚ ਜਾਣਗੇ, ਇਹ ਸਮਝ ਲਓ ਵੀ KPS ਗਿੱਲ ਵਰਗੇ ਹੋਣਗੇ, ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਪੰਥ ਅਤੇ ਪੰਜਾਬ ਦੇ ਪ੍ਰਤੀ ਕੋਈ ਵੀ ਸੰਵੇਦਨਾ ਨਹੀਂ ਹੋਏਗੀ। ਉਹਨਾਂ ਦਾ ਸਾਰਾ ਦਿਲ ਦਿਮਾਗ ਇਹ ਹੋਊਗਾ ਕਿ ਭਾਰਤ ਸਾਡਾ ਦੇਸ਼ ਆ, ਭਾਰਤ ਦੀ ਸਰਕਾਰ ਜਿਨ੍ਹਾਂ ਨੂੰ ਦੁਸ਼ਮਣ ਮੰਨਦੀ ਆ, ਜਿਨ੍ਹਾਂ ਨੂੰ ਵਿਰੋਧੀ ਮੰਨਦੀ ਆ, ਜਿਨ੍ਹਾਂ ਨੂੰ ਭਾਰਤ ਦੀ ਸਰਕਾਰ ਕਤਲ ਕਰਦੀ ਆ, ਉਹ ਬਿਲਕੁਲ ਠੀਕ ਆ। ਯਾਨੀ ਕਿ ਉਹਨਾਂ ਨੂੰ ਕਦੇ ਨਹੀਂ ਲੱਗ ਸਕਦਾ ਕਿ ਸਿੱਖ ਜੁਝਾਰੂ ਜਾਂ ਸੰਤ ਭਿੰਡਰਾਂ ਵਾਲੇ ਉਹਨਾਂ ਦਾ ਪੰਥ ਲਈ ਲੜਨਾ ਠੀਕ ਸੀ, ਕਿਉਂਕਿ ਇਹਨਾਂ ਦੀ ਨਜ਼ਰ ਵਿੱਚ ਪੰਥ ਜਿਹੜਾ ਹੈ, ਸਿੱਖ ਕੌਮ ਜਿਹੜੀ ਹੈ, ਉਹ ਬਿਲਕੁਲ ਗਲਤ ਚੀਜ਼ ਆ, ਜਿਹਨੇ ਸਦਾ ਹੀ ਕੋਈ ਨਾ ਕੋਈ ਪੰਗਾ ਖੜਾ ਕਰੀ ਰੱਖਿਆ। ਇਹ ਬੰਦੇ ਜਿਹੜੇ ਨੇ ਵਧੀਆ ਨਹੀਂ ਹੈ। ਸੋ ਇਹਨਾਂ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਹਿਸਾਬ ਦੇ ਨਾਲ ਇਹੋ ਜਿਹਾ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਵੀ ਜਿਹੜੇ ਹਿੰਦੂ ਕੱਟੜਵਾਦੀ ਨੇ ਉਹਨਾਂ ਲਈ ਇਹ ਬੰਦੇ ਟੂਲ ਬਣਨਗੇ, ਉਹਨਾਂ ਦਾ ਹਥਿਆਰ ਬਣਨਗੇ, ਤੇ ਸਿੱਖੀ ਦਾ ਭੋਗ ਪਾਉਣ ਦੇ ਏਜੰਡੇ ਦੇ ਤਹਿਤ ਇਹ ਸਾਰਾ ਕੁਝ ਚੱਲ ਰਿਹਾ। ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਗੱਲ ਕਰਦੇ ਆਉਂਦੇ ਆ ਕਿ ਗਿਆਨੀ ਸ਼ੇਰ ਸਿੰਘ ਨੂੰ ਪੰਡਤ ਮਦਨ ਮੋਹਨ ਮਾਲਵੀਆ ਨੇ ਕਿਹਾ ਸੀਗਾ ਵੀ ਮੁਸਲਮਾਨਾਂ ਦੀ ਮੁਸਲਮਾਨੀ ਤਾਂ ਵਿਦਿਆ ਨੀਤੀ ਨਾਲ ਹੀ ਕੱਢ ਦਿਆਂਗੇ। ਉਹਨਾਂ ਦੀ ਮੁਸਲਮਾਨੀ ਪਤਾ ਨਹੀਂ ਕੱਢੀ ਕਿ ਨਹੀਂ ਕੱਢੀ, ਪਰ ਸਿੱਖਾਂ ਦੀ ਸਿੱਖੀ ਕੱਢੀ ਜਾ ਰਹੀ ਆ। ਇਸ ਵੇਲੇ ਸਾਡੀ 50 ਸਾਲ ਤੋਂ ਉੱਪਰ ਉਮਰ ਵਾਲੇ ਵੀਰਾਂ ਨੂੰ, ਭੈਣਾਂ ਨੂੰ ਇੱਕ ਬੇਨਤੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਮਾਰਿਆ ਕਰੋ। ਜਿਹੜੇ ਤੁਹਾਡੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਇਸ ਤਰ੍ਹਾਂ ਦੀ ਪ੍ਰੋਡਕਸ਼ਨ ਆ, ਜਿਹੜੇ ਇਹਨਾਂ ਸਕੂਲਾਂ ਚੋਂ ਨਿਕਲੇ ਹੋਏ ਜਾਂ ਇਹਨਾਂ ਸਕੂਲਾਂ 'ਚ ਪੜ੍ਹ ਰਹੇ ਬੱਚੇ ਆ, ਉਹਨਾਂ ਦਾ ਤੁਸੀਂ ਸਿੱਖੀ ਅਤੇ ਪੰਜਾਬ ਦੇ ਬਾਰੇ ਵਿਚਾਰ ਪੜ੍ਹਿਆ ਕਰੋ ਕਿਹੋ ਜਿਹੇ ਨੇ। ਉਹ ਬਿਲਕੁਲ ਕੇਸਾਧਾਰੀ ਹਿੰਦੂਆਂ ਵਾਂਗੂ ਲਿਖਦੇ ਬੋਲਦੇ ਨੇ। ਉਹਨਾਂ ਦੇ ਮਨ ਅੰਦਰ ਇਹ ਗੱਲ ਬੜੀ ਮਤਲਬ ਮਕਾਰੀ ਨਾਲ ਅੰਦਰ ਵਾੜੀ ਜਾ ਰਹੀ ਆ ਵੀ ਸਿੱਖ ਜਿਹੜੇ ਨੇ ਉਹ ਤਾਂ ਹਿੰਦੂ ਹੀ ਨੇ, ਹਿੰਦੂਆਂ ਚੋਂ ਹੀ ਨਿਕਲੇ ਸੀਗੇ, ਤੇ ਸਿੱਖ ਕੋਈ ਵੱਖਰੀ ਕੌਮ ਨਹੀਂ ਹੈਗੇ। ਤੇ ਜਿਹੜੇ ਸਿੱਖਾਂ ਨੂੰ ਵੱਖਰੀ ਕੌਮ ਮੰਨਦੇ ਆ, ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦੀ ਗੱਲ ਕਰਦੇ ਆ, ਉਹ ਤਾਂ ਪਾਕਿਸਤਾਨ ਦੇ ਪਿੱਠੂ ਨੇ। ਸੋ ਕੁੱਲ ਮਿਲਾ ਕੇ ਇਹ RSS ਦੇ ਸਕੂਲ ਜਿਹੜੇ ਨੇ, ਇਹਨਾਂ ਦੀ ਗੱਲ ਨਹੀਂ, ਇਹ ਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਸਕੂਲ ਨੇ ਜਿਨ੍ਹਾਂ ਦੇ ਬਾਰੇ ਆਮ ਬੰਦਾ ਸੋਚ ਵੀ ਨਹੀਂ ਸਕਦਾ ਵੀ ਇਹ ਭਾਰਤੀ ਖੁਫੀਆ ਏਜੰਸੀਆਂ ਨੇ ਚਲਾਇਆ ਹੋਇਆ ਸਕੂਲ ਆ, ਜਿਹਦਾ ਅਸਲ ਏਜੰਡਾ ਕੀ ਹੈ। ਸੋ ਇਹ ਜਿਹੜੀ ਖੇਡ ਆ, ਇਹ ਕੋਈ ਨਵੀਂ ਨਹੀਂ। ਇਹ ਜਦੋਂ ਭਾਰਤ ਵਿੱਚ ਆਰੀਅਨ ਨਸਲ ਆਈ ਸੀ, ਉਦੋਂ ਵੀ ਜਿਹੜੇ ਭਾਰਤ ਦੇ ਮੂਲ ਵਾਸੀ ਸੀ, ਉਹਨਾਂ ਦੇ ਨਿਆਣੇ ਪੱਟ ਕੇ ਉਹਨਾਂ ਨੂੰ ਆਪਦੇ ਮਾਪਿਆਂ ਦੇ ਦੁਸ਼ਮਣ ਬਣਾਉਣਾ ਤੇ ਉਹਨਾਂ ਦੇ ਖਿਲਾਫ ਭੁਗਤਾਉਣਾ, ਇਹ ਚੀਜ਼ ਉਦੋਂ ਵੀ ਚੱਲੀ ਸੀ।
ਤੇ ਇਹ ਚੀਜ਼ ਸਾਰੀਆਂ ਹੀ ਗੁਲਾਮ ਕੌਮਾਂ ਨਾਲ ਆਜ਼ਾਦ ਕੌਮਾਂ ਕਰਦੀਆਂ ਹੁੰਦੀਆਂ ਨੇ ਕਿ ਆਪਦੇ ਧਰਮ, ਬੋਲੀ ਅਤੇ ਸੱਭਿਆਚਾਰ ਨਾਲੋਂ ਉਹਨਾਂ ਨੂੰ ਤੋੜ ਦੋ ਤੇ ਆਪਦੇ ਕੰਮ ਦੇ ਬੰਦੇ ਬਣਾ ਲਓ। ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਵੀ ਅੰਗਰੇਜ਼ਾਂ ਵੇਲੇ ਉਹਨਾਂ ਨੇ ਇੱਥੋਂ ਕਲਰਕ ਬਾਦਸ਼ਾਹ ਪੈਦਾ ਕਰਨ ਲਈ ਬਹੁਤ ਸਾਰੇ ਲੋਕਾਂ ਨੂੰ ਅੰਗਰੇਜ਼ੀ ਸਿਖਾਈ, ਕਲਰਕ ਬਣਾਉਣ ਲਈ ਉਹਨਾਂ ਨੂੰ ਬਹੁਤ ਸਾਰਾ ਉਹਨਾਂ ਤੇ ਖਰਚ ਪਾਣੀ ਇਸ ਹਿਸਾਬ ਨਾਲ ਕੀਤਾ ਵੀ ਉਹ ਸਾਡੇ ਪੱਕੇ ਪਿੱਠੂ ਬਣ ਜਾਣ ਤੇ ਸਾਡੀ ਬੋਲੀ ਬੋਲਣ। ਇਵੇਂ ਹੀ ਇਸ ਵੇਲੇ ਭਾਰਤ ਮਾਤਾ ਨੇ ਇਹ ਫੈਸਲਾ ਕੀਤਾ ਹੋਇਆ ਵੀ ਸਿੱਖਾਂ ਵਿੱਚੋਂ ਭਾਰਤ ਦੇ ਪਿੱਠੂ ਪੈਦਾ ਕਰਨੇ। ਸੋ ਭਾਰਤ ਦੇ ਪਿੱਠੂ ਪੈਦਾ ਕਰਨ ਲਈ ਉਹਨਾਂ ਨੇ ਇਸ ਤਰੀਕੇ ਨਾਲ ਬਹੁਤ ਸਾਰੇ ਸਕੂਲ ਖੋਲੇ ਆ, ਕਿਉਂਕਿ ਸਾਰਿਆਂ ਨੇ ਨਿਆਣੇ ਤਾਂ ਪੜ੍ਹਾਉਣੇ ਹੀ ਆ। ਹੁਣ 10ਵੀਂ 12ਵੀਂ ਤੋਂ ਬਾਅਦ ਬਹੁਤੇ ਸਾਡੇ ਬੱਚੇ ਕੈਨੇਡਾ ਅਮਰੀਕਾ ਨੂੰ ਨਿਕਲਦੇ, ਪਰ 10ਵੀਂ ਤੱਕ ਤਾਂ ਉਹਨਾਂ ਨੇ ਪੰਜਾਬ 'ਚ ਹੀ ਪੜ੍ਹਨਾ। ਸੋ ਪੰਜਾਬ ਦੇ ਜਿਹੜੇ ਸਕੂਲ ਨੇ, ਇਹਨਾਂ ਸਕੂਲਾਂ ਦੇ ਵਿੱਚ ਇਸ ਵੇਲੇ ਜੋ ਚੱਲ ਰਿਹਾ ਉਸ ਸਾਰੇ ਕਾਸੇ ਬਾਰੇ ਖਾਲਸਾ ਪੰਥ ਨੂੰ ਸੁਚੇਤ ਹੋਣ ਦੀ ਲੋੜ ਆ। ਪਰ ਬਚਾਂਗੇ ਕਿਵੇਂ? ਜਿਹੜਾ ਵੀ ਸਕੂਲ ਆ ਪੰਜਾਬ 'ਚ, ਉਹ ਚਾਹੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਹੈ, ਚਾਹੇ ਉਹ CBSE ਬੋਰਡ ਦੇ ਅਧੀਨ ਆ, ਚਾਹੇ ਉਹ NCERT ਦੇ ਅਧੀਨ ਆ, ਇਹਨਾਂ ਸਾਰੇ ਸਕੂਲਾਂ ਦਾ ਕੇਂਦਰੀ ਨੁਕਤਾ ਸਿੱਖਾਂ ਕੋਲੋਂ ਸਿੱਖੀ ਛਡਵਾਉਣਾ ਹੈ ਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਹੈ। ਅੱਜ ਜਿਹੜਾ ਮਸਲਾ ਉੱਠਿਆ ਰਾਮਪੁਰਾ ਫੂਲ ਵਾਲਾ, ਉਹਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਮੌਜੂਦ ਨੇ। ਤੁਸੀਂ ਉੱਥੇ ਦੋ ਚੀਜ਼ਾਂ ਦੇਖੋ, ਇੱਕ ਤਾਂ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਤੇ ਕੋਲੇ ਬੈਠੇ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਲਹਿਜੇ ਨੂੰ ਦੇਖੋ। ਉਹਨਾਂ ਨੂੰ ਇਸ ਗੱਲ ਦਾ ਖੁਸ਼ੀ ਹੋ ਰਹੀ ਆ ਵੀ ਤੁਸੀਂ ਕਲਪ ਰਹੇ ਹੋ ਸਿੱਖਾਓ, ਤੁਸੀਂ ਚੀਕਾਂ ਮਾਰਦੇ ਹੋ ਵੀ ਸਾਡੇ ਨਿਆਣਿਆਂ ਦਾ ਕੀ ਹਾਲ ਕਰਤਾ, ਜਦੋਂ ਕਿ ਅਸੀਂ ਤੁਹਾਡਾ ਸਾਰਾ ਕੁਝ, ਤੁਹਾਡੇ ਹੀ ਪੈਸੇ ਨੇ, ਤੁਸੀਂ ਵੱਡੀਆਂ ਵੱਡੀਆਂ ਫੀਸਾਂ ਦੇ ਕੇ ਆਪਦੇ ਨਿਆਣਿਆਂ ਨੂੰ ਸਾਡੇ ਕੋਲੇ ਛੱਡ ਕੇ ਜਾਂਦੇ ਹੋ ਵੀ ਇਹਨਾਂ ਦਾ ਕੇਸਾਧਾਰੀ ਹਿੰਦੂਕਰਨ ਕਰ ਦਿਓ। ਤੇ ਦੂਜੇ ਪਾਸੇ ਇਸ ਡਿਬੇਟ, ਇਸ ਡਿਸਕਸ਼ਨ ਦੇ ਹੇਠਾਂ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਏ ਨੇ। ਸਰਦਾਰ ਅਜਮੇਰ ਸਿੰਘ ਨੇ ਸਿੱਖ ਨਸਲਕੁਸ਼ੀ ਉੱਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਹਿੰਦੂ ਤਵੀਆਂ ਦੇ ਕਮੈਂਟ ਪੜ੍ਹਿਆ ਕਰੋ। ਮੈਂ ਅੱਜ ਬੇਨਤੀ ਕਰਦਾ ਕਿ ਜਿਹੜੀਆਂ ਵੀਡੀਓਜ਼ ਰਾਮਪੁਰਾ ਫੂਲ ਵਾਲੇ ਇਸ ਘਟਨਾਕ੍ਰਮ ਦੇ ਬਾਰੇ ਬਣੀਆਂ ਨੇ, ਉਹਦੇ ਹੇਠਾਂ ਜਿਹੜੇ ਕਮੈਂਟ ਆਏ ਨੇ ਉਹ ਪੜ੍ਹੋ। ਦੋ ਤਰ੍ਹਾਂ ਦੀਆਂ ਵੈਰਾਈਟੀਆਂ ਨੇ, ਇੱਕ ਤਾਂ ਹਿੰਦੂ ਕੱਟੜਪੰਥੀ ਨੇ ਜਿਹੜੇ ਰੱਜ ਕੇ ਗਾਲ ਵਾਹ ਰਹੇ ਨੇ ਉਹਨਾਂ ਸਿੱਖਾਂ ਨੂੰ ਜਿਹੜੇ ਪੰਥ ਅਤੇ ਪੰਜਾਬ ਦੀ ਚਿੰਤਾ ਕਰ ਰਹੇ ਨੇ, ਜਿਹੜੇ ਕਲਪ ਰਹੇ ਨੇ ਕਿ ਸਾਡੇ ਨਿਆਣਿਆਂ ਨੂੰ ਪੰਜਾਬੀ ਬੋਲਣ ਤੋਂ ਮਨਾ ਕੀਤਾ ਜਾ ਰਿਹਾ। ਦੂਜੇ ਪਾਸੇ ਉਹ ਸਿੱਖ ਨੇ ਜਿਨ੍ਹਾਂ ਦਾ ਸਾਰਾ ਕੁਝ ਸਿੱਖਾਂ ਵਰਗਾ ਹੋਣ ਦੇ ਬਾਵਜੂਦ ਉਹ ਕੇਸਾਧਾਰੀ ਸਿੱਖ ਬਣ ਚੁੱਕੇ ਨੇ। ਉਹਨਾਂ ਨੂੰ ਲੱਗਦਾ ਵੀ ਫੇਰ ਕੀ ਹੋ ਗਿਆ ਜੇ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਿਆ ਜਾ ਰਿਹਾ, ਸਿੱਖਾਂ ਦੀ ਬੋਲੀ, ਧਰਮ ਅਤੇ ਸੱਭਿਆਚਾਰ ਦਾ ਭੋਗ ਪਾਇਆ ਜਾ ਰਿਹਾ। ਫੇਰ ਕੀ ਹੋ ਗਿਆ ਜੇ ਸਿੱਖਾਂ ਦੇ ਨਿਆਣਿਆਂ ਨੂੰ ਬਿਲਕੁਲ ਉਹੋ ਜਿਹੇ ਬਣਾਇਆ ਜਾ ਰਿਹਾ ਜਿਹੋ ਜਿਹੇ ਹਿੰਦੂਆਂ ਦੇ ਨਿਆਣੇ ਹੁੰਦੇ ਆ। ਸੋ ਉਹ ਵੀ ਉਸੇ ਰੌਂ ਵਿੱਚ, ਉਸੇ ਬਹਿਣ ਵਿੱਚ ਇਹੋ ਜਿਹੇ ਲੋਕ ਹੋਰ ਵਧਣਗੇ, ਕਿਉਂਕਿ ਭਾਰਤ ਮਾਤਾ ਦਾ ਪ੍ਰੋਜੈਕਟ ਜਿਹੜਾ ਹੈਗਾ ਉਹ ਚੱਲ ਰਿਹਾ। ਮੈਂ ਇੱਥੇ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ 1999 ਚ RSS ਨੇ ਜੋ ਕੰਜਰਖਾਨਾ ਕੀਤਾ, ਉਹਦੇ ਬਾਰੇ 1998 ਦੇ ਵਿੱਚ BJP ਦੇ ਇੱਕ ਆਗੂ ਜਿਹੜਾ ਕਿ ਜਗਮੋਹਨ ਕੌੜਾ ਪੰਜਾਬ ਦੇ ਵਿੱਚ ਸੀ, ਉਹਨੂੰ ਜਦੋਂ ਸਮਝ ਲੱਗੀ ਕਿ ਇਹ ਤਾਂ ਇੱਥੇ ਪੰਜਾਬ ਦੇ ਵਿੱਚ ਖਿਲਾਰੇ ਪਾਉਣ ਵਾਲਾ ਪ੍ਰੋਜੈਕਟ ਵਾ, ਸੋ 1998 ਚ ਉਹਨੇ ਬਹੁਤ ਰੌਲਾ ਪਾਇਆ। ਅਖਬਾਰਾਂ ਵਾਲਿਆਂ ਕੋਲੇ ਗਿਆ, ਅਕਾਲ ਤਖਤ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਕੋਲੇ ਗਿਆ, ਸ਼੍ਰੋਮਣੀ ਕਮੇਟੀ ਕੋਲੇ ਗਿਆ, ਅਜੀਤ ਅਖਬਾਰ ਸਮੇਤ ਇੱਥੋਂ ਤੱਕ ਕਿ ਬਾਦਲ ਦਲ ਦੇ ਆਗੂਆਂ ਕੋਲ ਵੀ ਗਿਆ, ਸਭ ਥਾਂ ਤੇ ਗਿਆ, ਪਰ ਕਿਸੇ ਨੇ ਉਹਦੀ ਗੱਲ ਨਹੀਂ ਸੀ ਸੁਣੀ। ਉਸ ਸੱਜਣ ਨੇ ਤਾਂ ਇੱਕ ਲਿਸਟ ਵੀ ਜਾਰੀ ਕੀਤੀ ਸੀ ਕਿ ਇੰਨੇ ਸਕੂਲ ਆ ਪੰਜਾਬ ਦੇ ਵਿੱਚ। ਉਦੋਂ ਜਿਹੜੇ ਸਕੂਲ ਸੀ, ਉਦੋਂ ਜਿਹੜੇ ਅਦਾਰੇ ਸੀ, ਉਹਨਾਂ ਤੋਂ ਅੱਜ 10 ਗੁਣਾ ਵੱਧ ਗਏ ਹੋਣੇ। ਤੇ ਸਾਡੇ ਗਲੀ ਗਵਾਂਢ ਦੇ ਵਿੱਚ ਗੁਰੂ ਅੰਗਦ ਵਿਦਿਅਕ ਸਕੂਲ, ਗੁਰੂ ਨਾਨਕ ਵਿਦਿਅਕ ਪਾਠਸ਼ਾਲਾ ਜਾਂ ਕਿਸੇ ਗੁਰੂ ਹਰਕ੍ਰਿਸ਼ਨ ਮਾਡਲ ਸਕੂਲ, ਇਹੋ ਜਿਹੇ ਜਿਹੜੇ ਸਕੂਲ ਨੇ, ਇਹਨਾਂ ਦੇ ਬਾਰੇ ਐਵੇਂ ਆਪਾਂ ਫੁਕਰੀਆਂ ਨਾ ਮਾਰਿਆ ਕਰੋ, ਵੀ ਚੌੜ ਨਾ ਕਰਿਆ ਕਰੋ ਵੀ ਸਾਡੇ ਸਿੱਖਾਂ ਨੇ ਖੋਲੇ ਨੇ। ਅਸਲ ਵਿੱਚ ਕੋਈ ਕੇਸਾਧਾਰੀ ਹਿੰਦੂ ਜਿਹੜਾ ਹੈ ਉਹ ਮੂਹਰੇ ਕੀਤਾ ਹੁੰਦਾ, ਪ੍ਰਿੰਸੀਪਲ ਉੱਥੇ ਦਾੜੀ ਵਾਲਾ, ਪੱਗ ਵਾਲਾ ਬਿਠਾਇਆ ਹੁੰਦਾ, ਉਹਨੇ ਲਿਖ ਕੇ ਵੀ ਲਾਇਆ ਹੁੰਦਾ ਵੀ ਇੱਥੇ ਕੀਰਤਨ ਸਿਖਾਇਆ ਜਾਂਦਾ। ਅਸਲ ਵਿੱਚ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਸਕੂਲ ਹੋ ਹੀ ਨਹੀਂ ਸਕਦਾ, ਕੋਈ ਬਣ ਹੀ ਨਹੀਂ ਸਕਦਾ। ਈਵਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਸਕੂਲ ਆ ਜਿਹੜੇ, ਉਹ ਵੀ ਜਿਹੜਾ ਕੁਝ ਪੜ੍ਹਾਉਂਦੇ ਆ ਉਹ ਆਪਾਂ ਨੂੰ ਸਭ ਨੂੰ ਪਤਾ ਕਿ 1998 ਦੇ ਵਿੱਚ ਹਿਸਟਰੀ ਆਫ ਪੰਜਾਬ ਕਿਤਾਬ ਦਾ ਖਿਲਾਰਾ ਪਿਆ ਸੀ, ਜਿਹੜਾ ਕਿ ਕੈਪਟਨ ਦੇ ਰਾਜ ਵਿੱਚ ਆ ਕੇ ਖਤਮ ਹੋਇਆ। ਇਹਨਾਂ 10-20 ਸਾਲਾਂ ਦੇ ਵਿੱਚ ਸਿੱਖਾਂ ਨੂੰ ਸਿੱਖੀ ਦੇ ਉਲਟ ਸ਼੍ਰੋਮਣੀ ਕਮੇਟੀ ਦੇ ਸਕੂਲਾਂ 'ਚ ਵੀ ਉਵੇਂ ਪੜ੍ਹਾਇਆ ਜਾਂਦਾ ਰਿਹਾ, ਕਿਉਂਕਿ ਉਹ ਪੰਜਾਬ ਸਰਕਾਰ ਦੀਆਂ ਕਿਤਾਬਾਂ ਦਾ ਹਿੱਸਾ ਸੀ। ਸੋ ਸਰਕਾਰੀ ਤੌਰ ਤੇ ਜਿੰਨੀਆਂ ਵੀ ਕਿਤਾਬਾਂ ਆ ਰਹੀਆਂ ਨੇ, ਸਰਕਾਰ ਦੇ ਜਿਹੜੇ ਸਕੂਲ ਨੇ ਜਾਂ ਸਿਲੇਬਸ ਨੇ, ਉਹ ਸਾਰੇ ਦੇ ਸਾਰੇ ਸਿੱਖੀ ਅਤੇ ਸਿੱਖਾਂ ਦੇ ਉਲਟ ਨੇ। ਸੋ 1984 ਤੋਂ ਬਾਅਦ ਜਿੱਥੇ ਸਿੱਖਾਂ ਨੂੰ ਜਿਸਮਾਨੀ ਤੌਰ ਤੇ ਕਤਲੇਆਮ ਕਰਨ ਦਾ, ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਪ੍ਰੋਜੈਕਟ ਚੱਲਿਆ,
ਉੱਥੇ ਨਾਲ ਦੀ ਨਾਲ ਸਿੱਖਾਂ ਦੇ ਦਿਲ ਦਿਮਾਗ ਵਿੱਚ ਸਿੱਖੀ ਦੇ ਉਲਟ ਬੱਚੇ ਪੈਦਾ ਕਰਨੇ, ਆਉਣ ਵਾਲੇ ਨਿਆਣੇ ਕਿਹੋ ਜਿਹੇ ਹੋਣ ਅਗਲਿਆਂ ਨੇ ਮਿਥ ਲਿਆ। ਸੋ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ ਤੇ ਸਾਡੀ ਕੌਮ ਜਿਹੜੀ ਹੈਗੀ ਆ ਉਹਨਾਂ ਨੂੰ ਇਹ ਫਿਕਰ ਪਿਆ ਹੋਇਆ ਹੈਗਾ ਕਿ ਦੂਜੀਆਂ ਕੌਮਾਂ ਦੇ ਲੋਕ ਲੰਗਰ ਬਿਨੋਂ ਭੁੱਖੇ ਨਾ ਮਰ ਜਾਣ, ਦੂਜਿਆਂ ਮੁਲਕਾਂ, ਦੂਜੀਆਂ ਕੌਮਾਂ, ਦੂਜਿਆਂ ਧਰਮਾਂ ਦਾ ਅਸੀਂ ਖਿਆਲ ਰੱਖੀਏ, ਵਿਪਤਾ ਮੌਕੇ ਉਹਦੇ ਨਾਲ ਖੜੀਏ, ਪਰ ਆਪਦੀ ਕੌਮ ਦਾ ਖਿਆਲ ਕਿਵੇਂ ਕਰਨਾ ਜਾਂ ਆਪਦੀ ਕੌਮ ਦੇ ਬੱਚਿਆਂ ਨੂੰ ਪੰਥ ਨਾਲ ਪਿਆਰ ਕਿਵੇਂ ਪੈਦਾ ਕਰਨਾ, ਕਿਵੇਂ ਉਹਨਾਂ ਦਾ ਕੇਸਾਧਾਰੀ ਹਿੰਦੂਕਰਨ ਹੋਣ ਤੋਂ ਰੋਕਣਾ, ਜਾਂ ਕਿਵੇਂ ਅਸੀਂ ਆਪਦੇ ਬੰਦਿਆਂ ਨੂੰ ਸਿੱਖ ਧਰਮ 'ਚ ਪ੍ਰਪੱਕ ਕਰਨਾ, ਇਹ ਸਾਡੇ ਏਜੰਡੇ ਤੇ ਹੋਣਾ ਚਾਹੀਦਾ। ਤੇ ਸਭ ਤੋਂ ਸ਼ਰਮਨਾਕ ਗੱਲ ਇਹ ਆ ਵੀ ਜਵਾਕਾਂ ਦਾ ਕੀ ਅਸੀਂ ਸੋਚਣਾ। ਸਾਡੇ ਤਾਂ ਵੱਡੇ ਵਡੇਰੇ ਬਾਦਲ ਦਲ ਵਾਲੇ ਜਾਂ ਹੋਰ ਉਹ ਮੰਦਿਰਾਂ 'ਚ ਜਾ ਕੇ ਟੱਲੀਆਂ ਖੜਕਾਉਂਦੇ ਆ। ਜਗਰਾਤੇ ਵਾਲੀ ਪਾਰਟੀ ਅੱਧਾ ਘੰਟਾ ਲੇਟ ਹੋ ਸਕਦੀ ਆ, ਇਹ 2 ਘੰਟੇ ਪਹਿਲਾਂ ਸਟੇਜ ਤੇ ਬੈਠੇ ਹੁੰਦੇ ਆ ਲਾਲ ਚੁੰਨੀਆਂ ਲੈ ਕੇ ਜੈ ਮਾਤਾ ਦੀ ਕਰਨ ਨੂੰ। ਤੇ ਇਵੇਂ ਹੀ ਹੋਰ ਜਿੰਨੇ ਵੀ ਬ੍ਰਾਹਮਣੀ ਕਰਮਕਾਂਡ ਆ ਜਿਨ੍ਹਾਂ ਬਾਰੇ ਸਾਨੂੰ ਗੁਰੂ ਸਾਹਿਬਾਨ ਨੇ ਮਨਾ ਕੀਤਾ, ਉਹ ਸਾਰੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੇ ਆ ਤੇ ਗਾਂਹ ਕਰਨ ਨੂੰ ਤਿਆਰ ਆ ਵੀ ਸਾਨੂੰ ਵੋਟਾਂ ਚਾਹੀਦੀਆਂ ਨੇ। ਇਸੇ ਤਰੀਕੇ ਨਾਲ ਇੱਕ ਵਾਰੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਆ, ਹੋਲੀ ਵਾਲੇ ਦਿਨ ਭੂਤ ਭੰਗੜਾ ਪਾਉਂਦੇ ਦੀ ਉਹਦੀ ਫੋਟੋ ਆਈ ਸੀ। ਤੇ ਇਵੇਂ ਹੀ ਹੋਰ ਜਿੰਨੇ ਵੀ ਕੁੱਤੇ ਕੰਮ ਜਿਹੜੇ ਸਿੱਖਾਂ ਨੂੰ ਮਨਾ ਨੇ, ਉਹ ਸਾਰੇ ਦੇ ਸਾਰੇ ਕਰਕੇ ਸਿੱਖਾਂ ਨੂੰ ਚੜਾਇਆ ਜਾਂਦਾ ਰਿਹਾ। ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈਗਾ ਉਹ ਹੁਕਮਨਾਮੇ ਜਾਰੀ ਕਰਦਾ ਹੈ ਵੀ ਆਹ ਨਾ ਕਰੋ, ਉਹ ਨਾ ਕਰੋ। ਉਹ ਸਾਰਾ ਕੁਝ ਕਰਨ ਦਾ ਠੇਕਾ ਬਾਦਲ ਦਲ ਦੀ ਲੀਡਰਸ਼ਿਪ ਨੇ ਚੱਕਿਆ ਹੋਇਆ ਵੀ ਅਸੀਂ ਕਰਾਂਗੇ ਤੇ ਸਾਨੂੰ ਕਰ ਲਓ, ਕੀ ਕਰਦੇ ਹੋ। ਜੇ ਅਕਾਲ ਤਖਤ ਦੇ ਜਥੇਦਾਰ ਨੂੰ ਪੱਤਰਕਾਰ ਪੁੱਛਦੇ ਆ ਕਿ ਜੀ ਤੁਸੀਂ ਕਿਹਾ ਸਰਸੇ ਵਾਲੇ ਨਾਲ ਮਿਲਵਰਤਨ ਨਹੀਂ ਕਰਨਾ, ਤੇ ਬਾਦਲ ਦਲ ਦੀ ਲੀਡਰਸ਼ਿਪ ਸਾਰੀ ਸਰਸੇ ਵਾਲੇ ਤੋਂ ਵੋਟਾਂ ਮੰਗਣ ਜਾ ਰਹੀ ਆ, ਤਾਂ ਅਕਾਲੀ ਦਲ ਦੇ ਲੀਡਰ ਕਹਿੰਦੇ ਆ ਕਿ ਜੀ ਗੱਲ ਹੀ ਕੋਈ ਨਹੀਂ, ਅਸੀਂ ਭਾਂਡੇ ਮਾਂਜ ਦਾਂਗੇ ਪਰ ਅਸੀਂ ਵੋਟਾਂ ਸਰਸੇ ਵਾਲੇ ਬਿਨਾਂ ਬਚਦੇ ਨਹੀਂ, ਅਸੀਂ ਮਾਰੇ ਜਾਵਾਂਗੇ। ਸੋ ਸਰਸੇ ਵਾਲੇ ਦੀਆਂ ਜਾਂ ਹੋਰ ਜਿਹੜੇ ਪੰਥ ਦੇ ਦੁਸ਼ਮਣ ਆ ਉਹਨਾਂ ਸਾਰਿਆਂ ਦੀਆਂ ਚਾਪਲੂਸੀਆਂ ਕਰਦਿਆਂ ਨੇ ਸਿੱਖੀ ਦੀਆਂ ਜੜ੍ਹਾਂ ਪੱਟਣ ਵਾਲੇ ਪ੍ਰੋਜੈਕਟ ਨੂੰ ਹੋਰ ਜ਼ਿਆਦਾ ਬਲ ਦਿੱਤਾ। ਸਿੱਧੀ ਜੀ ਗੱਲ ਆ ਵੀ ਇੱਕ ਉਹ ਬੰਦੇ ਨੇ, ਉਹ ਗੱਲਾਂ ਨੇ, ਉਹ ਵਰਤਾਰੇ ਨੇ, ਉਹ ਘਟਨਾਕ੍ਰਮਾਂ ਜਿਨ੍ਹਾਂ ਨਾਲ ਸਿੱਖੀ ਮਜ਼ਬੂਤ ਹੋ ਸਕਦੀ ਹੈ। ਇੱਕ ਉਹ ਘਟਨਾਕ੍ਰਮਾਂ, ਉਹ ਵਰਤਾਰੇ ਨੇ, ਉਹ ਬੰਦੇ ਨੇ, ਉਹ ਚੀਜ਼ਾਂ ਨੇ ਜਿਹਦੇ ਨਾਲ ਸਿੱਖੀ ਦੀਆਂ ਜੜ੍ਹਾਂ ਪੱਟੀਆਂ ਜਾ ਸਕਦੀਆਂ ਨੇ। ਸੋ ਜਿਹੜੇ ਬੰਦੇ ਹਰ ਵੇਲੇ ਸਿੱਖੀ ਦੀਆਂ ਜੜ੍ਹਾਂ ਪੱਟਣ ਵਾਲੀਆਂ ਕਰਤੂਤਾਂ ਕਰਨ ਤੇ ਕਹਿਣ ਇਹ ਕਿ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਹਾਂ, ਉਹਨਾਂ ਦੇ ਹੱਥ ਵਿੱਚ ਅਸੀਂ ਆਪਦੀਆਂ ਸੰਸਥਾਵਾਂ ਦਿੱਤੀਆਂ ਹੋਈਆਂ ਨੇ। ਬਹੁਤ ਸਾਰੇ ਸੱਜਣ ਇਹੋ ਜਿਹੀਆਂ ਗੱਲਾਂ ਕਰਦੇ ਆ। ਇੱਕ ਸੱਜਣ ਦਾ ਕੱਲ ਕਹਿਣਾ ਸੀ ਕਿ ਜੀ ਖਾਲਸਾ ਪੰਥ ਸਿੱਖ ਕੌਮ ਦੱਸ ਹੀ ਨਹੀਂ ਸਕੀ ਦੁਨੀਆ ਨੂੰ ਕਿ 1984 ਤੋਂ ਬਾਅਦ ਸਾਡੇ ਨਾਲ ਕੀ ਵਾਪਰਿਆ, ਯਹੂਦੀਆਂ ਨੇ ਆਹ ਕਰਤਾ, ਵਾਹ ਕਰਤਾ। ਮੇਰਾ ਉਸ ਵੇਲੇ ਇਹੀ ਜਵਾਬ ਸੀ, ਇਹੀ ਕਹਿਣਾ ਸੀ ਕਿ ਸੱਜਣ ਜੀ, ਖਾਲਸਾ ਪੰਥ ਦੀਆਂ ਸੰਸਥਾਵਾਂ ਉੱਤੇ ਕਬਜ਼ਾ ਕਿਹਨਾਂ ਦਾ ਰਹਿੰਦਾ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ, ਚੀਫ ਖਾਲਸਾ ਦੀਵਾਨ ਤੇ ਦਮਦਮੀ ਟਕਸਾਲ ਤੇ ਸਾਡੀ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਅਕਾਲੀ ਦਲ, ਹੋਰ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ, ਇਹਨਾਂ ਸਾਰੀਆਂ ਸੰਸਥਾਵਾਂ ਦੇ ਉੱਤੇ ਪ੍ਰਭਾਵ ਕਿਹਨਾਂ ਲੋਕਾਂ ਦਾ ਰਹਿੰਦਾ? ਬਹੁਤਿਆਂ ਵਾਰੀ ਸਾਡੇ ਨਾਲ ਇਸ ਤਰੀਕੇ ਨਾਲ ਹੀ ਵਾਪਰਦਾ ਆ ਰਿਹਾ ਕਿ ਕਦੇ ਕਦਾਈ ਕੋਈ ਇੱਕ ਅੱਧੀ ਚੰਗੀ ਗੱਲ ਕਰ ਦਿੱਤੀ ਜਾਂਦੀ ਆ ਜਿਹਦੇ ਨਾਲ ਸਾਡਾ ਮੂੰਹ ਜਾਂ ਬੰਦ ਹੋ ਜਾਵੇ, ਬਾਕੀ ਸਾਰਾ ਕੁਝ ਭਾਰਤ ਮਾਤਾ ਕੀ ਜੈ ਵਾਲਾ ਚੱਲਦਾ। ਸੋ ਸਿੱਖਾਂ ਨੂੰ ਇਹ ਸਮਝਣਾ ਪਊਗਾ ਕਿ ਸਾਡੇ ਲਈ ਹਾਲਾਤ ਬਹੁਤ ਜ਼ਿਆਦਾ ਖਤਰਨਾਕ ਨੇ ਤੇ ਹੋਰ ਜ਼ਿਆਦਾ ਖਤਰਨਾਕ ਹੋਣਗੇ ਜੇ ਅਸੀਂ ਸੁਚੇਤ ਨਾ ਹੋਏ। ਅਸੀਂ ਜਦੋਂ ਗੱਲ ਕਰਦੇ ਹਾਂ ਕਿ ਖਾਲਿਸਤਾਨ ਬਿਨਾਂ ਗੁਜ਼ਾਰਾ ਨਹੀਂ, ਤਾਂ ਸਾਡੇ ਬਹੁਤ ਸਾਰੇ ਭਰਾ ਜਿਹੜੇ ਆ ਉਹ ਬੜੀ ਉੱਚੀ ਸੁਰ ਵਿੱਚ ਕਹਿੰਦੇ ਨੇ ਕਿ ਗੁਰੂ ਸਾਹਿਬਾਨ ਨੇ ਤਾਂ ਫਿਰ ਖਾਲਸਾ ਪੰਥ ਦਾ ਖਾਲਿਸਤਾਨ ਬਣਾਇਆ ਨਹੀਂ। ਜੇ ਗੁਰੂ ਸਾਹਿਬਾਨ ਨੇ ਖਾਲਿਸਤਾਨ ਨਹੀਂ ਬਣਾਇਆ ਤਾਂ ਸਾਨੂੰ ਕੀ ਵਿਪਤਾ ਪਈ ਹੋਈ ਆ? ਗੁਰੂ ਸਾਹਿਬਾਨ ਨਾਲੋਂ ਅਸੀਂ ਬਹੁਤੇ ਸਿਆਣੇ ਆ। ਇਵੇਂ ਦੀਆਂ ਗੱਲਾਂ ਕਰਨ ਵਾਲੇ ਸਾਨੂੰ ਸਮਝ ਨਹੀਂ ਲੱਗਦੀ ਕਿ ਕੀ ਕਹਿਣਾ ਚਾਹੁੰਦੇ ਨੇ। ਕੀ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ 6 ਰਿਆਸਤਾਂ ਉਹ ਗਲਤ ਲੱਗਦੀਆਂ ਨੇ ਵੀ ਜਦੋਂ ਸਿੱਖਾਂ ਨੇ ਰਾਜ ਕੀਤਾ? ਕੀ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਜਿਹੜਾ ਹੈ ਉਹ ਗਲਤ ਲੱਗਦਾ ਜਦੋਂ ਕਲਗੀਧਰ ਪਾਤਸ਼ਾਹ ਨੇ 5 ਤੀਰ ਦੇ ਕੇ ਨਾਂਦੇੜ ਤੋਂ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਨੂੰ ਭੇਜਿਆ? ਹਾਂ, ਮੈਂ ਇਹ ਗੱਲ ਇੱਥੇ ਦੱਸਣੀ ਚਾਹੁੰਦਾ ਕਿ ਇਸ ਗੱਲ ਦਾ ਹੁਣ ਤੱਕ ਇਹਨਾਂ ਕੋਲੇ ਜਵਾਬ ਨਹੀਂ ਸੀ ਕਿ ਫਿਰ 6 ਰਿਆਸਤਾਂ ਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਉਹਦੇ ਬਾਰੇ ਕੀ ਆ। ਤਾਂ ਬੜੀ ਸਕੀਮ ਦੇ ਨਾਲ ਪਿਛਲੇ 10-12 ਸਾਲਾਂ ਤੋਂ ਇਸ ਗੱਲ ਦਾ ਜਵਾਬ ਪੈਦਾ ਕੀਤਾ ਜਾ ਰਿਹਾ। ਬੇਅੰਤ ਇਹੋ ਜਿਹੀਆਂ ਕਿਤਾਬਾਂ ਤੇ ਬਹੁਤ ਸਾਰੇ ਸਾਡੇ ਵਿੱਚੋਂ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਤੁਸੀਂ ਸੁਣੇ ਹੋਣਗੇ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਜੀ ਜਦੋਂ ਸਿੱਖਾਂ ਕੋਲੇ ਰਾਜ ਆਇਆ ਉਦੋਂ ਧਰਮ ਕਮਜ਼ੋਰ ਹੋ ਗਿਆ।
ਵੀ ਜਾਣੀ कि महाराजा रणजीत सिंह ਅਤੇ 6 ਰਿਆਸਤਾਂ ਜਦੋਂ ਕਾਇਮ ਹੋਈਆਂ ਉਦੋਂ ਸਿੱਖਾਂ ਦੇ ਵਿੱਚ ਹਿੰਦੂਕਰਨ ਹੋਇਆ, ਉਦੋਂ ਸਿੱਖਾਂ ਦਾ ਬਾਹਮਣੀਕਰਨ ਹੋਇਆ, ਉਦੋਂ ਸਿੱਖ ਸਿੱਖੀ ਵਿੱਚ ਕਮਜ਼ੋਰ ਹੋ ਗਏ। ਸਿੱਖਾਂ ਨੇ ਰਾਜ ਭਾਗ ਤਾਂ ਲੈ ਲਿਆ ਪਰ ਸਿੱਖਾਂ ਨੇ ਆਪਦੇ ਧਰਮ ਦੀ ਜਿਹੜੀ ਸੀ ਮਰਿਆਦਾ ਉਹਦੇ ਵਿੱਚ ਐ ਕਰ ਦਿੱਤਾ, ਵਾਹ ਕਰ ਦਿੱਤਾ, ਇਹੋ ਜਿਹੀਆਂ ਗੱਲਾਂ ਕਰਦੇ ਆ। ਅਸਲ ਵਿੱਚ ਇਹ ਸਾਰੀਆਂ ਗੱਲਾਂ ਦਾ ਮੁੱਖ ਮਕਸਦ ਇਹ ਹੈਗਾ ਕਿ ਸਿੱਖਾਂ ਦੇ ਦਿਲਾਂ 'ਚ ਪਾਇਆ ਜਾਵੇ ਕਿ ਜੇ ਰਾਜ ਲੈ ਵੀ ਲਿਆ ਤਾਂ ਫਿਰ ਕੀ ਹੋ ਜਾਊਗਾ, ਅੱਗੇ ਰਾਜ ਲਿਆ ਸੀ ਤੇ ਆਪਾਂ ਧਰਮ ਵਿੱਚ ਕਮਜ਼ੋਰ ਹੋ ਗਏ ਸੀ। ਤਾਂ ਇਹਦਾ ਅਰਥ ਇਹੀ ਨਿਕਲਦਾ ਕਿ ਧਰਮ 'ਚ ਪਰਪੱਕ ਹੋਵੋ, ਖਾਲਿਸਤਾਨ ਦੀ ਗੱਲ ਦਾ ਭੋਗ ਪਾਓ, ਖਾਲਿਸਤਾਨ ਦਾ ਕੋਈ ਮਤਲਬ ਨਹੀਂ ਬਣਦਾ। ਸੋ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਗੁਰੂ ਸਾਹਿਬਾਨ ਵੇਲੇ ਖਾਲਿਸਤਾਨ ਦੀ ਗੱਲ ਜਾਂ ਖਾਲਸਾ ਰਾਜ ਦੀ ਗੱਲ ਨਹੀਂ ਹੋਈ, ਦੂਜਾ ਉਹਨਾਂ ਨੇ ਨਾਲ ਦੀ ਨਾਲ ਹੁਣ ਇਹ ਮਾਹੌਲ ਸਿਰਜਣਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਇਹ ਵੀ ਕਹਿਣ ਲਾ ਦਿੱਤਾ ਜਾਵੇ ਕਿ ਜੇ ਉਦੋਂ ਬਾਅਦ 'ਚ ਰਾਜ ਬਣਾਇਆ ਹੀ ਆ ਫਿਰ ਆਪਣੇ ਖਿਲਾਫ ਹੀ ਭੁਗਤਿਆ, ਆਪਣੇ ਧਰਮ ਦੇ ਉਲਟੀ ਗਈ ਆ ਗੱਲ। ਸੋ ਇਸ ਕਰਕੇ ਰਾਜ ਬਹੁਤ ਭੈੜੀ ਗੱਲ ਆ, ਰਾਜ ਬਹੁਤ ਮਾੜੀ ਗੱਲ ਆ। ਇਹ ਸਾਡੇ ਦਿਲ ਦਿਮਾਗ ਵਿੱਚ ਪਾਉਣ ਦੇ ਲਈ ਪੂਰੇ ਯਤਨ ਹੋ ਰਹੇ ਆ। ਮੇਰਾ ਇਹਦੇ ਬਾਰੇ ਇਹ ਕਹਿਣਾ ਕਿ ਗੁਰੂ ਸਾਹਿਬਾਨ ਵੇਲੇ ਜੇ ਗੁਰੂ ਪਾਤਸ਼ਾਹ ਨੂੰ 10 ਪਾਤਸ਼ਾਹੀਆਂ ਨੂੰ ਰਾਜ ਦੀ ਗੱਲ ਉਹਨਾਂ ਨੇ ਨਹੀਂ ਕੀਤੀ ਜਾਂ ਉਹਨਾਂ ਨੂੰ ਨਹੀਂ ਲੱਗਿਆ ਕਿ ਰਾਜ ਸਿਰਜਣਾ, ਤਾਂ ਉਸ ਵੇਲੇ ਗੁਰੂ ਪਾਤਸ਼ਾਹ ਦੀ ਜਿਹੜੀ ਅਧਿਆਤਮਕ ਸਪਿਰਿਚੁਅਲ ਪਾਵਰ ਸੀ, ਸ਼ਕਤੀ ਸੀ, ਉਹਦੇ ਕਰਕੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਅਸੀਂ ਸਿੱਖੀ ਨੂੰ ਸਾਂਭ ਲਵਾਂਗੇ, ਸਿੱਖੀ ਨੂੰ ਬਚਾ ਲਵਾਂਗੇ, ਸਿੱਖੀ ਉੱਤੇ ਹੋਣ ਵਾਲੇ ਹਮਲਿਆਂ ਦਾ ਸਾਡੇ ਕੋਲ ਜਵਾਬ ਹੈ। ਔਰ ਵਾਕਿਆ ਹੀ ਇਹ ਗੱਲ ਵਾਰ-ਵਾਰ ਸਾਬਤ ਹੋਈ। ਬੇਸ਼ੱਕ 5ਵੇਂ ਪਾਤਸ਼ਾਹ ਨੂੰ ਤੇ 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਗਿਆ, ਦਸ਼ਮੇਸ਼ ਪਾਤਸ਼ਾਹ ਨੂੰ ਤੇ 6ਵੇਂ ਪਾਤਸ਼ਾਹ ਨੂੰ ਜੰਗਾਂ ਲੜਨੀਆਂ ਪਈਆਂ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਹਮਲੇ ਜਿਨ੍ਹਾਂ ਦੇ ਬਾਰੇ ਪੂਰੇ ਵਿਸਥਾਰ ਦੇ ਨਾਲ ਕਦੇ ਕਿਤੇ ਹੋਰ ਪ੍ਰੋਗਰਾਮ 'ਚ ਚਰਚਾ ਕਰਾਂਗੇ। 10 ਪਾਤਸ਼ਾਹੀਆਂ ਮੌਕੇ ਵਾਰ-ਵਾਰ ਹਮਲੇ ਹੋਏ, ਅਟੈਕ ਹੋਏ, ਵਾਰ ਹੋਏ, ਪਰ ਉਹਨਾਂ ਸਾਰੇ ਹਮਲਿਆਂ ਤੋਂ ਸਿੱਖੀ ਅਤੇ ਸਿੱਖਾਂ ਨੂੰ ਬਚਾਉਣ ਵਾਲੇ ਗੁਰੂ ਪਾਤਸ਼ਾਹ ਆਪ ਹਾਜ਼ਰ ਨਾਜ਼ਰ ਸੀਗੇ, ਜਿਨ੍ਹਾਂ ਨੇ ਉਦੋਂ ਸਰੀਰਕ ਰੂਪ ਦੇ ਵਿੱਚ ਹੋਣ ਕਰਕੇ ਬਿਲਕੁਲ ਸਿੱਖਾਂ ਨੂੰ ਤੇ ਸਿੱਖੀ ਨੂੰ ਸੁਰੱਖਿਅਤ ਰੱਖਿਆ। ਕੀ ਅੱਜ ਜਿਹੜੇ ਲੋਕ ਕਹਿੰਦੇ ਆ ਕਿ ਖਾਲਿਸਤਾਨ ਗੁਰੂ ਸਾਹਿਬਾਨ ਨੇ ਨਹੀਂ ਸਿਰਜਿਆ, ਤਾਂ ਆਪਾਂ ਕਾਹਤੋਂ ਇਹ ਗੱਲ ਕਰਦੇ ਆ? ਕੀ ਉਹ ਅੱਜ ਇਸ ਤਰੀਕੇ ਦਾ ਕੋਈ ਬਦਲਵਾਂ ਕੋਈ ਹੱਲ ਸਾਨੂੰ ਦੱਸਣ ਜੋਗੇ ਹੈਗਾ? ਕੀ ਕੋਈ ਇਹੋ ਜਿਹੀ ਸ਼ਕਤੀ ਉਹਨਾਂ ਕੋਲੇ ਹੈਗੀ ਜਿਹੜੀ ਗੁਰੂ ਪਾਤਸ਼ਾਹ ਕੋਲ ਸੀ, ਜਿਹਦੇ ਸਿਰ ਦੇ ਉੱਤੇ ਉਦੋਂ ਗੁਰੂ ਪਾਤਸ਼ਾਹ ਨੇ ਸਿੱਖੀ ਅਤੇ ਸਿੱਖਾਂ ਨੂੰ ਬਿਲਕੁਲ ਸੁਰੱਖਿਅਤ ਤੇ ਬਚਾ ਕੇ ਰੱਖਿਆ? ਕਿਉਂਕਿ ਜਿਹੜੇ ਅਟੈਕ ਉਦੋਂ ਹੁੰਦੇ ਸੀ ਅੱਜ ਉਹੋ ਜਿਹੇ ਅਟੈਕ ਨਹੀਂ ਹੈ। ਅੱਜ ਹੋਰ ਜ਼ਿਆਦਾ ਖਤਰਨਾਕ ਤੇ ਜ਼ਿਆਦਾ ਮਾਸੂਮ ਤੇ ਜ਼ਿਆਦਾ ਭਿਆਨਕ ਹਮਲੇ ਜਿਹੜੇ ਆ ਸਿੱਖੀ ਉੱਤੇ ਹੋ ਰਹੇ ਨੇ। ਇਹ ਲੋਕ ਇਹ ਨਹੀਂ ਸਮਝਦੇ ਕਿ ਸਮੱਸਿਆ ਕੀ ਆ, ਪ੍ਰੋਬਲਮ ਕੀ ਆ, ਖਾਲਿਸਤਾਨ ਦੀ ਗੱਲ ਨਿਕਲੀ ਕਿੱਥੋਂ? ਖਾਲਿਸਤਾਨ ਦੀ ਗੱਲ ਕੋਈ ਚੌੜ ਚੋਂ ਨਹੀਂ ਨਿਕਲੀ, ਖਾਲਿਸਤਾਨ ਦੀ ਗੱਲ ਕਿਸੇ ਮੰਗ ਚੋਂ ਮੰਗ ਨਹੀਂ ਹੈ, ਖਾਲਿਸਤਾਨ ਦਾ ਏਜੰਡਾ ਕਿਸੇ ਚੱਕਰਵਿਊਹ ਦਾ ਚੱਕਰ ਨਹੀਂ ਹੈ, ਖਾਲਿਸਤਾਨ ਦੀ ਗੱਲ ਭਾਰਤ ਸਰਕਾਰ ਦਾ ਏਜੰਸੀਆਂ ਦਾ ਪੈਦਾ ਕੀਤਾ ਹੋਇਆ ਪ੍ਰੋਜੈਕਟ ਨਹੀਂ ਹੈ। ਖਾਲਿਸਤਾਨ ਦੀ ਗੱਲ ਜਿਹੋ ਜਿਹੀ ਵੀ ਹੈ ਉਹਦਾ ਕੇਂਦਰੀ ਨੁਕਤਾ ਇੰਨਾ ਕੁ ਹੈ ਕਿ ਭਾਰਤੀ ਹਕੂਮਤੀ ਤੰਤਰ ਸਿੱਖਾਂ ਦੇ ਬੋਲੀ, ਧਰਮ ਅਤੇ ਸੱਭਿਆਚਾਰ ਦਾ ਭੋਗ ਪਾਉਣ ਲਈ ਤਤਪਰ ਆ। ਸਿੱਖਾਂ ਨੂੰ ਨਸਲਕੁਸ਼ੀ ਨਾਲ ਘੇਰ ਕੇ ਮਾਰਿਆ ਜਾ ਰਿਹਾ ਤੇ ਬਾਕੀ ਬੱਚਿਆਂ ਦਾ ਹਿੰਦੂਕਰਨ ਹੋ ਰਿਹਾ। ਸੋ ਸਿੱਖੀ ਅਤੇ ਸਿੱਖਾਂ ਦੇ ਬਚਾਅ ਲਈ, ਸਿੱਖੀ ਦੇ ਚੜ੍ਹਦੇ ਭਵਿੱਖ ਲਈ, ਚੜ੍ਹਦੀ ਕਲਾ ਲਈ, ਇੱਕ ਸ਼ਾਨਦਾਰ ਭਵਿੱਖ ਲਈ ਖਾਲਿਸਤਾਨ ਦਾ ਏਜੰਡਾ ਸਾਹਮਣੇ ਆਇਆ। ਮਤਲਬ ਕਿ ਜਦੋਂ ਸਿੱਖਾਂ ਨੂੰ ਇਹ ਲੱਗਿਆ ਕਿ ਭਾਰਤ ਵਿੱਚ ਅਸੀਂ ਸੁਰੱਖਿਅਤ ਨਹੀਂ, ਸਾਡੇ ਗੁਰਧਾਮ ਸੁਰੱਖਿਅਤ ਨਹੀਂ ਤੇ ਸਾਡੇ ਪੱਲੇ ਕੱਖ ਨਹੀਂ ਜੇ ਬਚਣਾ, ਜੇ ਅਸੀਂ ਬਚਣਾ ਹੈ, ਜੇ ਅਸੀਂ ਆਪਦੇ ਬੋਲੀ, ਧਰਮ ਅਤੇ ਸੱਭਿਆਚਾਰ ਨੂੰ ਬਚਾਉਣਾ, ਜੇ ਸਿੱਖ ਸਿਵਲਾਈਜੇਸ਼ਨ ਨੂੰ ਪ੍ਰਚੰਡ ਕਰਨਾ, ਤਾਂ ਸਾਨੂੰ ਸਾਡਾ ਰਾਜ ਚਾਹੀਦਾ। ਇਹ ਇੱਕ ਆਪਸ਼ਨ ਜਾਂ ਬਦਲ ਜਾਂ ਇੱਕ ਏਜੰਡਾ ਸਿੱਖਾਂ ਨੇ ਸਾਹਮਣੇ ਲਿਆਂਦਾ। ਜਿਨ੍ਹਾਂ ਸਿੱਖਾਂ ਨੂੰ ਇਹ ਏਜੰਡਾ ਪ੍ਰਵਾਨ ਨਹੀਂ, ਉਹ ਆਪਦੇ ਵੱਲੋਂ ਬਦਲਵਾਂ ਏਜੰਡਾ ਜਿਹਦੇ ਵਿੱਚ ਸਾਡਾ ਧਰਮ, ਬੋਲੀ, ਸੱਭਿਆਚਾਰ, ਸਾਡੀ ਸਿੱਖ ਸਿਵਲਾਈਜੇਸ਼ਨ ਬਚ ਸਕਦੀ ਹੋਵੇ, ਉਹ ਲੈ ਆਉਣ, ਉਹ ਸਾਹਮਣੇ ਉਭਾਰਨ ਤੇ ਖਾਲਿਸਤਾਨੀਆਂ ਨੂੰ ਕਾਇਲ ਕਰਨ ਕਿ ਤੁਹਾਨੂੰ ਖਾਲਿਸਤਾਨ ਦੀ ਗੱਲ ਕਰਨੀ ਬੰਦ ਕਰ ਦੇਣੀ ਚਾਹੀਦੀ ਆ, ਕਿਉਂਕਿ ਅਸੀਂ ਬੜਾ ਸ਼ਾਨਦਾਰ ਤੇ ਬੜਾ ਅਸੀਂ ਕਰਨ ਜੋਗੇ ਆ। ਪਰ ਇਹ ਲੋਕ ਜਿਹੜੇ ਵੀ ਖਾਲਿਸਤਾਨ ਦੇ ਖਿਲਾਫ ਲੋਕਾਂ 'ਚ ਚਰਚਾ ਕਰਦੇ ਆ, ਨਾ ਇੰਨੇ ਜੋਗੇ ਆ ਕਿ ਕੋਈ ਗੱਲ ਸੋਚ ਸਕਣ, ਨਾ ਭਾਰਤੀ ਹਕੂਮਤੀ ਤੰਤਰ ਦੇ ਜ਼ੁਲਮ ਦੇ ਸਾਹਮਣੇ ਅੜਨ ਜੋਗੇ ਆ, ਨਾ ਇਹ ਸਮਝਣ ਜੋਗੇ ਆ ਕਿ ਕਿਵੇਂ ਸਿੱਖੀ ਦਾ ਭੋਗ ਪਾਇਆ ਜਾ ਰਿਹਾ, ਕਿਵੇਂ RSS ਹੌਲੀ-ਹੌਲੀ ਸਹਿਜੇ-ਸਹਿਜੇ ਸਾਡੇ ਘਰਾਂ ਤੱਕ ਅੰਦਰ ਵੜ ਗਈ ਆ, ਕਿਵੇਂ ਟੀਵੀ ਚੈਨਲਾਂ ਦੇ ਰਾਹੀਂ ਸਾਡੇ ਦਿਮਾਗ ਦੇ ਉੱਤੇ ਕਬਜ਼ਾ ਕਰਕੇ ਸਾਡੇ ਮਾਈਆਂ, ਬੱਚਿਆਂ, ਬੀਬੀਆਂ ਤੋਂ ਉਹ ਸਾਰਾ ਕੁਝ ਕਰਵਾਇਆ ਜਾ ਰਿਹਾ ਜੋ ਸਾਡੇ ਧਰਮ ਦੇ ਵਿਰੁੱਧ ਆ। ਤੇ ਜਦੋਂ ਵੀ ਕਿਤੇ ਅਸੀਂ ਇਹ ਗੱਲਾਂ ਕਰਦੇ ਆ ਕਿ ਖਾਲਿਸਤਾਨ ਚਾਹੀਦਾ, ਉਸ ਮੌਕੇ ਇਹ ਕਹਿਣ ਦੀ ਬਜਾਏ ਕਿ ਜੀ ਖਾਲਿਸਤਾਨ ਛੱਡੋ, ਅਸੀਂ ਖਾਲਿਸਤਾਨ ਤੋਂ ਬਗੈਰ ਹੀ
ਅਸੀਂ ਇੰਨੇ ਸਮਰੱਥ ਹੈਗੇ ਆ, ਜਿਵੇਂ ਗੁਰੂ ਸਾਹਿਬਾਨ ਸਮਰੱਥ ਸੀ, ਅਸੀਂ ਹੱਲ ਕਰ ਦਿਆਂਗੇ। ਉਹ ਹੱਲ ਲੈ ਕੇ ਆਉਣ ਦੀ ਬਜਾਏ ਕਹਿੰਦੇ ਆ ਕਿ ਜੀ ਖਾਲਿਸਤਾਨ ਜਿਹੜਾ ਹੈ ਉਹ ਤਾਂ ਤੁਹਾਨੂੰ ਇਸ ਤਰੀਕੇ ਨਾਲ ਜਿਹੜਾ ਗਲਤ ਹੋ ਜਾਊਗਾ, ਕਿਉਂਕਿ ਉਦੋਂ ਤੁਸੀਂ ਆਪਦੇ ਧਰਮ 'ਚ ਕਮਜ਼ੋਰ ਹੋ ਜਾਓਗੇ। ਖਾਲਿਸਤਾਨ ਦੀਆਂ ਤੁਸੀਂ ਗੱਲਾਂ ਕਰਦੇ ਹੋ, ਇਹ ਬੜਾ ਕੜਕ ਕੇ ਕਹਿੰਦੇ ਆ ਵਿਰੋਧੀ ਖਾਲਿਸਤਾਨ ਦੇ, ਕਿ ਤੁਸੀਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ, ਆਹ ਦੇਖੋ ਆਹ ਹੋ ਗਿਆ, ਉਹ ਹੋ ਗਿਆ, ਆਹ ਹੋ ਗਿਆ, ਜਾਣੀ ਕਿ ਸਿੱਖ ਸਮਾਜ ਵਿੱਚ ਆਏ ਹੋਏ ਵਕਾਰਾਂ ਨੂੰ, ਵਿਗਾੜਾਂ ਨੂੰ ਗਣਾ ਕੇ ਖਾਲਿਸਤਾਨ ਦੇ ਖਿਲਾਫ ਮਾਹੌਲ ਸਿਰਜਣ ਦੀ ਉਹ ਗੱਲ ਕਰਦੇ ਆ। ਬਹੁਤ ਹੀ ਚੰਗੀ ਲੱਗਦੀ ਹੈ ਇਹ ਗੱਲ ਉਹਨਾਂ ਦੀ, ਕਿਉਂਕਿ ਇਹਦਾ ਜਵਾਬ ਬੜਾ ਚੰਗਾ ਹੈ। ਜਵਾਬ ਇਹ ਹੈ ਕਿ ਭਾਈ ਜੇਕਰ ਅਸੀਂ ਗੁਲਾਮ ਹਾਂ ਤਾਂ ਸਾਡੇ ਸਮਾਜ ਵਿੱਚ, ਸਿੱਖ ਪੰਥ ਵਿੱਚ, ਸਿੱਖ ਧਰਮ ਵਿੱਚ ਇੰਨਾ ਗੜਬੜ ਆ ਗਈ। ਇਹ ਗੜਬੜ ਦਿਨੋਂ ਦਿਨ ਹੋਰ ਵੱਧ ਰਹੀ ਆ। ਜੇਕਰ ਅਸੀਂ ਗੁਲਾਮੀ ਦੀ ਉਮਰ ਵਧਾਈ ਗਏ ਤਾਂ ਸਿੱਖਾਂ ਦਾ ਹਿੰਦੂਕਰਨ ਹੋਣਾ ਸੁਭਾਵਿਕ ਆ, ਤੇ ਜੇ ਸਿੱਖਾਂ ਨੇ ਇਹ ਸਾਰੇ ਗੰਦ ਤੋਂ ਖਹਿੜਾ ਛਡਾਉਣਾ ਤਾਂ ਸਾਨੂੰ ਖਾਲਿਸਤਾਨ ਚਾਹੀਦਾ। ਸੋ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਦੇਖੋ ਜੀ ਗੱਲਾਂ ਖਾਲਿਸਤਾਨ ਦੀਆਂ ਕਰਦੇ ਆ, ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਸਿਖਾਵਾਂ ਹੋ ਸਕਦਾ, ਦੇਖੋ ਜੀ ਇਹ ਗੱਲਾਂ ਖਾਲਿਸਤਾਨ ਦੀਆਂ ਕਰਦੇ ਆ, ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਫਿਰਦੇ ਆ, ਦੇਖੋ ਜੀ ਇਹ ਗੱਲਾਂ ਖਾਲਿਸਤਾਨ ਦੀਆਂ ਕਰਦੇ ਆ, ਕੌਮ ਨਸ਼ਿਆਂ 'ਚ ਗਰਕੀ ਪਈ ਆ, ਦੇਖੋ ਜੀ ਇਹ ਗੱਲਾਂ ਖਾਲਿਸਤਾਨ ਦੀਆਂ ਕਰਦੇ ਆ, ਸਾਰਾ ਕੁਝ ਤਾਂ ਸਿੱਖਾਂ ਦਾ ਹਿੰਦੂਕਰਨ ਹੋਇਆ ਪਿਆ। ਇਹ ਸਾਰੀਆਂ ਗੱਲਾਂ ਦਾ ਜਵਾਬ ਇਸੇ ਗੱਲ 'ਚ ਆ ਕਿ ਇੱਕ ਵਾਰੀ ਖਾਲਿਸਤਾਨ ਬਣਨ ਦਿਓ ਸਹੀ, ਫੇਰ ਭਾਰਤੀ ਹਕੂਮਤ ਦੇ ਜਿਹੜੇ ਪੈਦਾ ਕੀਤੇ ਹੋਏ ਇਹੋ ਜਿਹੇ ਅਨਸਰ ਨੇ ਜਿਨ੍ਹਾਂ ਦਾ ਕੰਮ ਆ ਕਿ ਸਿੱਖ ਕੌਮ ਨੂੰ ਨਸ਼ੇੜੀ, ਅਯਾਸ਼, ਬਦਮਾਸ਼ ਬਣਾਉਣਾ, ਉਹਨਾਂ ਦੀ ਵਾਹ ਨਹੀਂ ਚੱਲੇਗੀ। ਫੇਰ ਜਿਹੜਾ ਸਿੱਖਾਂ ਦਾ ਬਾਹਮਣੀਕਰਨ ਕਰਨ ਵਾਲਾ ਪ੍ਰੋਜੈਕਟ ਆ ਉਹ ਆਪਣੇ ਆਪ ਹੀ ਬੰਦ ਹੋ ਜੂ। ਫੇਰ ਜਿਹੜਾ ਗੁਰਦੁਆਰਿਆਂ 'ਚ ਪੱਗਾਂ ਲੈਂਦੀਆਂ ਨੇ, ਜਿਹੜੀਆਂ ਗੁਰਦੁਆਰਿਆਂ 'ਚ ਲੜਾਈਆਂ ਹੁੰਦੀਆਂ ਨੇ, ਹਰ ਉਹ ਗੱਲ ਜਿਹਦੇ ਨਾਲ ਸਾਡਾ ਸੰਸਾਰ ਪੱਧਰ ਦੇ ਉੱਤੇ ਅਕਸ ਖਰਾਬ ਹੋਵੇ ਕਿ ਸਿੱਖ ਬੜੇ ਭੈੜੇ ਨੇ, ਸਿੱਖ ਬੜੇ ਮਾੜੇ ਨੇ, ਸਿੱਖ ਬੜੇ ਨਿਕੰਮੇ ਨੇ, ਇਹ ਚੀਜ਼ਾਂ ਜਿੰਨਾ ਗੱਲਾਂ ਕਰਕੇ ਵਾਪਰਦੀਆਂ ਨੇ ਸਾਨੂੰ ਚੰਗੀ ਤਰ੍ਹਾਂ ਪਤਾ। ਇਹ ਸਾਰੀਆਂ ਕਰਤੂਤਾਂ ਭਾਰਤੀ ਖੁਫੀਆ ਏਜੰਸੀਆਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਬੜੇ ਸੂਖਮ ਤਰੀਕੇ ਨਾਲ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ, ਸਿੱਖਾਂ ਦਾ ਜਿਹੜਾ ਅਕਸ ਵਾ ਉਹ ਖਰਾਬ ਕੀਤਾ ਜਾ ਰਿਹਾ। ਅਸੀਂ ਇਸ ਗੱਲ ਦੇ ਵਿੱਚ ਬਿਲਕੁਲ ਸਪਸ਼ਟ ਵਾਂ ਕਿ ਜਿੱਦਣ ਖਾਲਿਸਤਾਨ ਬਣ ਗਿਆ ਉਦੋਂ 50% ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਦੋਂ ਆਪਣੇ ਆਪ ਹੱਲ ਹੋ ਜਾਣੀਆਂ। 30% ਸਮੱਸਿਆਵਾਂ ਥੋੜੀ ਜਿਹੀ ਮਿਹਨਤ ਕਰਕੇ, 20% ਸਮੱਸਿਆਵਾਂ ਉਹ ਹੋਣਗੀਆਂ ਜਿਨ੍ਹਾਂ ਉੱਤੇ ਸਾਨੂੰ ਥੋੜਾ ਜਿਹਾ ਸਖਤੀ, ਥੋੜਾ ਜਿਹਾ ਪਿਆਰ ਤੇ ਥੋੜਾ ਜਿਹਾ ਜ਼ੋਰ ਲਾਉਣਾ ਪਊਗਾ, ਥੋੜਾ ਜਿਹਾ ਵਕਤ ਵੀ ਲੱਗੂ। ਖਾਲਿਸਤਾਨ ਬਣਨ ਤੋਂ ਸਮਝ ਲਓ 5 ਤੋਂ 10 ਸਾਲ ਦੇ ਅੰਦਰ ਅੰਦਰ ਸਾਰੇ ਸੰਸਾਰ ਦੇ ਵਿੱਚ, ਖਾਸ ਤੌਰ ਤੇ ਖਾਲਿਸਤਾਨ ਦੇ ਵਿੱਚ ਵਸਦੇ ਹੋਏ ਹਿੰਦੂ ਇਹ ਕਿਹਾ ਕਰਨਗੇ ਅਸੀਂ ਕਮਲੇ ਸੀ ਜਿਹੜੇ ਇਸ ਖਾਲਿਸਤਾਨ ਦਾ ਐਵੇਂ ਵਿਰੋਧ ਕਰਦੇ ਰਹੇ। ਇੱਥੇ ਰਹਿਣ ਵਾਲੇ ਸਿੱਖਾਂ ਤੋਂ ਵੱਧ ਗੈਰ ਸਿੱਖ ਖੁਸ਼ਹਾਲ ਨੇ। ਇੱਥੇ ਰਹਿਣ ਵਾਲੇ ਸਾਰੇ ਦੇ ਸਾਰੇ ਲੋਕ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਸੱਲੀ ਬਖਸ਼ ਜ਼ਿੰਦਗੀ ਜਿਉਂਦੇ ਆ। ਪੈਸਾ ਤਾਂ ਹਿਸਾਬ ਸਿਰ ਦਾ ਹੀ ਆ, ਪਰ ਸਾਡੇ ਕੋਲੇ ਸਹੂਲਤਾਂ ਨੇ, ਸਾਡੇ ਕੋਲੇ ਸਭ ਕੁਛ ਆ ਜਿਹਦੇ ਨਾਲ ਸਾਨੂੰ ਨੀਂਦ ਸੋਹਣੀ ਆਉਂਦੀ ਆ। ਸੱਚੇ ਪਾਤਸ਼ਾਹ ਰੱਜਵੀਂ ਰੋਟੀ ਦੇ ਰਹੇ ਆ। ਇਸ ਤਰੀਕੇ ਦੇ ਖਾਲਿਸਤਾਨ ਦਾ ਵਿਰੋਧ ਜਿਹੜੇ ਲੋਕ ਅੱਜ ਕਰ ਰਹੇ ਨੇ ਉਹ ਇੱਕ ਤਰੀਕੇ ਨਾਲ ਸਿੱਖਾਂ ਦੀ ਮੁਕੰਮਲ ਬਰਬਾਦੀ, ਮੁਕੰਮਲ ਤਬਾਹੀ ਦੇ ਹੱਕ ਵਿੱਚ ਖੜੇ ਨੇ। ਮਤਲਬ ਕਿ ਇਹ ਕਿ ਖਾਲਿਸਤਾਨ ਦਾ ਵਿਰੋਧ ਸਿਰਫ ਉਹ ਬੰਦਾ ਕਰ ਸਕਦਾ ਜਿਹੜਾ ਇਹ ਚਾਹੁੰਦਾ ਹੋਵੇ ਕਿ ਸਿੱਖੀ ਦਾ ਭੋਗ ਪੈ ਜਾਵੇ, ਜਾਂ ਉਹ ਬੰਦਾ ਜਿਹੜਾ ਬੇਵਕੂਫ ਆ, ਕਮਲਾ ਵਾ, ਜਿਹਨੂੰ ਇਹ ਦਿਖਦਾ ਹੀ ਨਹੀਂ ਹੈਗਾ ਕਿ ਕਿਵੇਂ ਸਿੱਖੀ ਖਤਮ ਕੀਤੀ ਜਾ ਰਹੀ ਹੈ। ਸੋ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਬਰੀਕ ਗੱਲਾਂ, ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਮਾਸੂਮ ਤੇ ਬਿਲਕੁਲ ਹੀ ਸਾਦੇ ਜਿਹੇ ਹਮਲੇ ਆ ਜਿਨ੍ਹਾਂ ਦੇ ਨਤੀਜੇ ਬੜੇ ਖਤਰਨਾਕ ਨਿਕਲਣਗੇ, ਉਹਨਾਂ ਦੀ ਸਮਝ ਹੋਣੀ ਚਾਹੀਦੀ ਆ। ਹਾਲ ਇਹ ਆ ਕਿ ਅੱਜ ਸੰਤ ਰਾਮ ਉਦਾਸੀ ਦਾ ਦਿਹਾੜਾ, ਅੱਜ ਦੇ ਦਿਨ ਉਹ ਚੜ੍ਹਾਈ ਕਰ ਗਏ ਸੀ। 6 ਨਵੰਬਰ ਨੂੰ ਉਹਨਾਂ ਦੀ ਬਰਸੀ ਹੁੰਦੀ ਆ। ਸੰਤ ਰਾਮ ਉਦਾਸੀ ਨੇ ਕਾਮਰੇਡੀ ਜਾਂ ਨਕਸਲੇਟ ਲਹਿਰ ਨਾਲ ਸੰਬੰਧਿਤ ਬਹੁਤ ਵਧੀਆ ਪੋਇਟਰੀ ਰਚੀ, ਪਰ ਉਹਨਾਂ ਬਾਰੇ ਆਖਿਆ ਜਾਂਦਾ ਹੈ ਕਿ ਉਹਨੇ ਲਿਖੀ ਜਿਹੜੀ ਕਵਿਤਾ ਉਹ ਗਾਈ ਤਾਂ ਨਕਸਲਾਈਟਾਂ ਨੇ ਹੋਣੀ ਆ, ਪਰ ਉਹਨੂੰ ਜਿਉਂ ਕਿ ਪੰਜਾਬ ਦੇ ਖਾਲਿਸਤਾਨੀ ਜੁਝਾਰੂਆਂ ਨੇ ਦਿਖਾਇਆ, ਔਰ ਉਹਨਾਂ ਦੀਆਂ ਕਵਿਤਾਵਾਂ ਦਾ ਇੱਕ ਵੱਖਰਾ ਹੀ ਰਸ, ਵੱਖਰਾ ਹੀ ਰੰਗ ਰਿਹਾ, ਜਿਹਦੇ ਬਾਰੇ ਆਪਾਂ ਕੱਲ ਲੰਮੀ ਚੌੜੀ ਚਰਚਾ ਕਰਾਂਗੇ। ਪਰ ਜਿਸ ਤਰੀਕੇ ਦੇ ਨਾਲ ਨਕਸਲਾਈਟ ਲਹਿਰ ਦੇ ਨਾਲ ਸੰਬੰਧਿਤ ਇਸ ਲੋਕ ਕਵੀ ਦੀ ਕਵਿਤਾ ਨੇ ਪੰਜਾਬ ਦੀ ਸਿੱਖ ਸੰਘਰਸ਼ ਨੂੰ ਇੱਕ ਬਲ ਦਿੱਤਾ, ਉਹਦੇ ਲਈ ਅਸੀਂ ਸੰਤ ਰਾਮ ਉਦਾਸੀ ਨੂੰ ਬਹੁਤ ਸਤਿਕਾਰਦੇ ਹਾਂ। ਉਹਦੀ ਜਿਹੜੀ ਕਵਿਤਾ, ਜਿਹਦੇ ਇਹ ਬੋਲ ਨੇ, ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।
ਸਾਡੇ ਖਾੜਕੂ ਯੋਧਿਆਂ ਦੇ ਭੋਗਾਂ ਦੇ ਇਸ਼ਤਿਹਾਰਾਂ ਦੇ ਉੱਪਰ ਲਿਖਿਆ ਹੁੰਦਾ ਸੀ ਕਿ ਬਦਲੇ ਲੈ ਤੋਂ ਵੀ ਕਦੇ ਮੁੱਕਣੀ ਨਾ, ਐਡੀ ਲੰਮੀ ਆ ਸਾਡੀ ਕਤਾਰ ਲੋਕੋ। ਇਹ ਲਾਈਨਾਂ ਅਸਲ ਵਿੱਚ ਸੰਤ ਰਾਮਦਾਸੀ ਦੀਆਂ ਨੇ। ਸਾਡੇ ਬਹੁਤ ਸਾਰੇ ਭਰਾਵਾਂ ਨੂੰ ਇਹ ਕਦੇ ਲੱਗਿਆ ਹੀ ਨਹੀਂ ਵੀ ਇਹ ਕਿਸੇ ਨਕਸਲੇਟ ਲਹਿਰ ਨਾਲ ਸੰਬੰਧਿਤ ਬੰਦੇ ਦੀਆਂ ਕਵਿਤਾਵਾਂ ਨੇ। ਸਭ ਤੋਂ ਵਧੀਆ ਗੱਲ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਇਹ ਜਿਹੜੀ ਕਵਿਤਾ ਸੰਤ ਰਾਮਦਾਸੀ ਦੀ ਸੀ, ਇਹ ਸਾਡੇ ਹਰ ਇੱਕ ਸਿੱਖ ਜੁਝਾਰੂ ਨੂੰ ਹਰ ਮੌਕੇ ਅਸੀਂ ਉਹਦੇ ਇੱਕ ਤਰੀਕੇ ਨਾਲ ਖਾਮੋਸ਼ ਤੌਰ ਤੇ ਬੁੱਲਾਂ ਚੋਂ ਮਹਿਸੂਸ ਕਰ ਸਕਦੇ ਹਾਂ ਕਿ ਉਹ ਇਹੀ ਕਹਿ ਰਿਹਾ ਹੋਣਾ ਕਿ ਮੇਰੀ ਮੌਤ ਤੇ ਰੋਇਓ ਨਾ, ਪਰ ਮੇਰੀ ਖਾਲਿਸਤਾਨੀ ਸੋਚ ਨੂੰ ਬਚਾਇਓ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਸਮੁੱਚੇ ਸਿੱਖ ਜਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਮੀਡੀਆ ਦੇ ਰਾਹੀਂ ਸਾਡੀ ਕੌਮ ਨੂੰ ਬੜੇ ਤਰੀਕੇ ਨਾਲ ਗੁੰਮਰਾਹ ਕੀਤਾ ਜਾ ਰਿਹਾ। ਸਾਨੂੰ ਇਹ ਦਰਸਾਇਆ ਜਾ ਰਿਹਾ ਕਿ ਸਿੱਖ ਬੜੇ ਭੈੜੇ ਆ, ਪੰਜਾਬ ਬੜਾ ਮਾੜਾ, ਪੰਥ ਬੜਾ ਭੈੜਾ। ਸਾਡੇ ਬਹੁਤ ਸਾਰੇ YouTube ਚੈਨਲਾਂ ਵਾਲਿਆਂ ਨੂੰ ਪੂਰਾ ਬੁਖਾਰ ਚੜਿਆ ਹੋਇਆ, ਉਹ 24 ਘੰਟੇ ਇਹੋ ਜਿਹੀਆਂ ਖਬਰਾਂ ਲੱਭ ਕੇ ਉਹ ਮਤਲਬ ਸਿੱਖ ਜਗਤ ਦੇ ਵਿੱਚੋਂ ਹਰ ਖੇਤਰ ਦੇ ਵਿੱਚੋਂ ਸਭ ਤੋਂ ਭੈੜੀ ਗੱਲ ਨੂੰ ਜਿਹੜਾ ਸਭ ਤੋਂ ਚੰਗੀ ਖਬਰ ਮੰਨਦੇ ਆ ਵੀ ਇਹ ਜੇ ਕੋਈ ਗ੍ਰੰਥੀਆਂ ਦੀ ਗੱਲ ਆ ਤਾਂ ਸਭ ਤੋਂ ਭੈੜੀ ਖਬਰ ਜਿਹੜੀ ਗ੍ਰੰਥੀਆਂ ਨਾਲ ਸੰਬੰਧਿਤ ਹੋਵੇ ਉਹ ਲੱਭ ਕੇ ਲਿਆਉਣਗੇ। ਇਹ ਕਦੇ ਕਿਸੇ ਬਾਰੇ ਇਹ ਨਹੀਂ ਦੱਸਣਗੇ ਕਿ ਫਲਾਣੇ ਪਿੰਡ ਦੇ ਗ੍ਰੰਥੀ ਸਿੰਘ ਦੀ ਬੜੀ ਸੇਵਾ ਕਰਦੇ ਆ, ਉੱਥੋਂ ਦੇ ਪਿੰਡ ਦੇ ਲੋਕਾਂ ਨੇ ਉਹਦਾ ਸਤਿਕਾਰ ਕੀਤਾ ਹੋਇਆ ਜਾਂ ਇਸ ਤਰੀਕੇ ਨਾਲ ਉਹਨੂੰ ਸਹੂਲਤਾਂ ਦਿੱਤੀਆਂ ਹੋਈਆਂ ਨੇ। ਪਰ ਜੇ ਕੋਈ ਮਾੜੀ ਖਬਰ ਹੋਵੇ ਉਹ ਲੱਭ ਕੇ ਦੇਣੀ ਆ। ਇਵੇਂ ਹੀ ਸਿੱਖੀ ਅਤੇ ਸਿੱਖਾਂ ਬਾਰੇ ਸਭ ਤੋਂ ਮਾੜੀਆਂ ਭੈੜੀਆਂ ਖਬਰਾਂ YouTube ਚੈਨਲਾਂ ਦੇ ਐਂਕਰਾਂ ਨੇ ਪਰੋਸ ਕੇ ਇਹਨਾਂ ਦਿਨਾਂ ਦੇ ਵਿੱਚ ਇੱਕ ਨੈਰੇਟਿਵ ਸਿਰਜਣਾ ਸ਼ੁਰੂ ਕੀਤਾ ਹੋਇਆ ਕਿ ਸਿੱਖ ਬੜੇ ਮਾੜੇ ਆ, ਸਿੱਖ ਬੜੇ ਭੈੜੇ ਆ। ਇਹਦਾ ਅਸਰ ਸਾਡੀ ਨੌਜਵਾਨ ਪੀੜ੍ਹੀ ਤੇ ਵੀ ਹੋ ਰਿਹਾ, ਕਿਉਂਕਿ ਜਦੋਂ ਮਨੋਵਿਗਿਆਨਕ ਤੌਰ ਦੇ ਉੱਤੇ ਲਗਾਤਾਰ ਇੱਕੋ ਚੀਜ਼ ਬਾਰ-ਬਾਰ ਦੇਖਦੇ ਰਹੀਏ ਤਾਂ ਅਸਰ ਹੁੰਦਾ। ਸੋ ਇਹੀ ਚੀਜ਼ ਜਿਹੜੀ ਆ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਅਤੇ ਸਿੱਖਾਂ ਨੂੰ ਬਾਹਮਣੀਕਰਨ ਕਰਨ ਵਾਲੇ ਪਾਸੇ ਨੂੰ ਤੋਰਦੀ ਆ, ਕਿਉਂਕਿ ਬਹੁ ਗਿਣਤੀ ਦਾ ਪ੍ਰਭਾਵ ਪੈਂਦਾ। ਬੰਦੇ ਨੂੰ ਲੱਗਦਾ ਕਿ ਮੈਂ ਹਿੰਦੂਆਂ ਵਰਗਾ ਲੱਗਾ, ਮੇਰੀ ਬੋਲੀ ਹਿੰਦੂ ਹੋਵੇ। ਸੋ ਸਿੱਖਾਂ ਨੂੰ ਸਿੱਖਾਂ ਦਾ ਹਿੰਦੂਕਰਨ ਕਰਨ ਵਾਲੇ ਪ੍ਰੋਜੈਕਟ ਦੇ ਵਿੱਚ ਮੀਡੀਆ ਰਾਹੀਂ, ਕਿਤਾਬਾਂ ਰਾਹੀਂ, ਲਿਟਰੇਚਰ ਰਾਹੀਂ, ਆਰਟ ਦੇ ਵੱਖ-ਵੱਖ ਰੂਪਾਂ ਰਾਹੀਂ, ਪੰਜਾਬ ਦੇ ਵਿੱਚ ਵੱਧ ਗਿਣਤੀ ਵਿੱਚ ਹਿੰਦੀ ਬੋਲਣ ਵਾਲੇ ਲੋਕਾਂ ਰਾਹੀਂ ਹੋਰ ਬੜੇ ਢੰਗ ਤਰੀਕਿਆਂ ਨਾਲ ਹਮਲਾ ਬੋਲਿਆ ਹੋਇਆ। ਸਿੱਖ ਕੌਮ ਨੂੰ ਇਸ ਨਸਲਕੁਸ਼ੀ ਦੇ ਖਿਲਾਫ ਇੱਕੋ ਇੱਕ ਹੱਲ ਜਿਹੜਾ ਹੈ ਉਹ ਦਿਖਦਾ, ਉਹ ਹੈ ਖਾਲਿਸਤਾਨ, ਤੇ ਉਹਦੇ ਖਿਲਾਫ ਵੀ ਲਗਾਤਾਰ ਮਾਹੌਲ ਸਿਰਜਿਆ ਜਾ ਰਿਹਾ। ਸੋ ਆਪਣੀ ਸਾਰਿਆਂ ਦੀ ਇਹ ਸਾਂਝੀ ਜ਼ਿੰਮੇਵਾਰੀ ਬਣਦੀ ਆ ਕਿ ਇਹੋ ਜਿਹੇ ਜਿੰਨੇ ਵੀ ਪ੍ਰੋਜੈਕਟ, ਏਜੰਡੇ, ਸਾਜ਼ਿਸ਼ਾਂ, ਵਿਉਂਤਬੰਦੀਆਂ ਨੇ ਉਹਦੇ ਬਾਰੇ ਰੌਲਾ ਪਾਇਆ ਕਰੀਏ, ਦੁਨੀਆ ਨੂੰ ਦੱਸਿਆ ਕਰੀਏ। ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਕਾਮਯਾਬ ਹਥਿਆਰ ਵਾ ਜਿਹਦੇ ਰਾਹੀਂ ਹਰੇਕ ਬੰਦਾ ਇਹੋ ਜਿਹੀ ਜਿੱਥੇ ਵੀ ਉਹਨੂੰ ਕੋਈ ਗੱਲ ਦਿਖੇ ਉਹਦੇ ਬਾਰੇ ਦੱਸ ਸਕਦਾ। ਜਿਵੇਂ ਅੱਜ ਸਰਵ ਹਿਤਕਾਰੀ ਸਕੂਲਾਂ ਦੇ ਰਾਹੀਂ RSS ਦੇ ਏਜੰਡੇ ਬਾਰੇ ਲੱਖੇ ਸਿਧਾੜੇ ਹੁਣਾਂ ਨੇ ਦੁਨੀਆ ਨੂੰ ਦੱਸਿਆ। ਸੋ ਅੱਜ ਲਈ ਇੰਨਾ ਹੀ ਕਾਫੀ, ਕੱਲ ਫੇਰ ਮਿਲਾਂਗੇ। ਇੱਥੇ ਸਮਾਪਤੀ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।